ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸੀਨੀਅਰ ਲੇਖਕ ਅਤੇ ਪੰਜਾਬ ਦੇ ਸਰਗਰਮ ਮਾਮਲਿਆਂ ਦੇ ਉੱਤੇ ਧੜੱਲੇ ਦੇ ਨਾਲ ਬੇਬਾਕੀ ਦੇ ਨਾਲ ਆਪਣੀ ਰਾਏ ਰੱਖਣ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ ਸਾਲ 2026 ਦੀ 1 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਸੁਖਬੀਰ ਸਿੰਘ ਬਾਦਲ ਤੋਂ। ਸੁਖਬੀਰ ਦੇ CA ਨੂੰ ਗ੍ਰਿਫਤਾਰ ਕੀਤਾ ਗਿਆ ਜੀ ਤੇ ਚਰਚਾਵਾਂ ਇਹ ਚੱਲ ਪਈਆਂ ਨੇ ਕਿ ਅੱਜ ਸੁਖਬੀਰ ਦੇ PA ਦੀ ਵਾਰੀ ਹੈ ਤੇ ਕੱਲ ਨੂੰ ਹੋ ਸਕਦਾ ਸੁਖਬੀਰ ਦੀ ਵੀ ਵਾਰੀ ਆ ਜਾਏ ਜੀ। ਬਿਲਕੁਲ ਜੀ, 328 ਲਾਪਤਾ ਪਵਨ ਸਰੂਪ ਦੇ ਮਾਮਲੇ ਦੇ ਵਿੱਚ ਜੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਹੁਕਮਾਂ ਦੇ ਉੱਤੇ ਕੱਟੀ ਗਈ FIR ਦੇ 25 ਦਿਨਾਂ ਬਾਅਦ ਇਸ ਮਾਮਲੇ 'ਚ ਪਹਿਲੀ ਗ੍ਰਿਫਤਾਰੀ। ਉਹ ਗ੍ਰਿਫਤਾਰੀ ਵੀ SS ਸਤਿੰਦਰ ਸਿੰਘ ਕੋਹਲੀ ਜੀ, ਜਿਨ੍ਹਾਂ ਦੀ ਨਿਯੁਕਤੀ SGPC 'ਚ ਮਤਲਬ ਵੱਡੀ ਵਿਵਾਦਤ ਵੀ ਰਹੀ। 3.5 ਲੱਖ ਤਨਖਾਹ ਹੈ ਜੀ, ਫਿਰ ਲੱਖਾਂ ਰੁਪਈਆ ਉਸਨੂੰ ਭੇਟਾ ਤੇ ਖਾਤਿਆਂ ਦਾ ਮਿਲਾਨ ਕਹਿੰਦੇ ਤਾਂ ਵੀ ਸਹੀ ਨਹੀਂ, ਕੰਮ ਤਾਂ ਵੀ ਦਰੁਸਤ ਨਹੀਂ। 2014 'ਚ ਵੀ ਉਹਨੂੰ ਹਟਾ ਦਿੱਤਾ ਗਿਆ ਸੀ। ਫਿਰ ਕਿਹੜਾ ਦਬਾਅ ਸੀ ਇਹੋ ਜਿਹਾ ਕਿ ਉਹਦੀ ਫਿਰ ਬਹਾਲੀ ਹੋ ਗਈ। 2020 ਦੇ ਵਿੱਚ ਫਿਰ ਉਹ ਕਰ ਗਿਆ। ਅਸਲ 'ਚ ਕਿਹਾ ਜਾਂਦਾ ਕਿ ਸਤਿੰਦਰ ਸਿੰਘ ਕੋਹਲੀ ਸੁਖਬੀਰ ਬਾਦਲ ਦਾ ਲੀਡਰ ਹੈ। ਜੀ ਜੀ, ਤੁਸੀਂ ਇਹ ਦੇਖੋ ਕਿ ਕੱਲ ਕਾਰਵਾਈ 328 ਪਵਨ ਸਰੂਪਾਂ ਦੇ ਮਾਮਲੇ 'ਚ ਹੋਈ ਹੈ ਕਿ ਜੀ ਇਹ ਵਿਅਕਤੀ ਸੀਗਾ ਜਿਹਦੇ ਕੋਲ ਜ਼ਿੰਮੇਵਾਰੀ ਸੀ ਆਡਿਟ ਦੀ, ਸਾਰਾ ਕੁਝ ਸੀ। ਜੇ ਉਹਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤਾਂ ਇਹਦਾ ਮਤਲਬ ਉਹ ਸ਼ਾਮਲ ਹੈ ਸਾਜ਼ਿਸ਼ ਦੇ ਵਿੱਚ। ਇਸ ਲਈ ਕਾਰਵਾਈ ਉਹ ਤੋਂ ਸ਼ੁਰੂ ਹੋਈ ਆ। ਦੂਏ ਪਾਸੇ ਇਹ ਗੱਲ ਇਹਦੇ ਨਾਲੋਂ ਵੀ ਜ਼ਿਆਦਾ ਵੱਡੀ ਮਤਲਬ ਮੀਡੀਆ 'ਚ ਉੱਭਰੀ ਜਾਂ ਉਭਾਰੀ ਗਈ ਕਿ ਵੀ ਇਹ ਸੁਖਬੀਰ ਦਾ ਨੇੜਲਾ ਹੈ। ਜੀ ਜੀ, ਇਹ ਸੁਖਬੀਰ ਦਾ ਖਾਸ ਹੈ ਤੇ ਇਹ ਮਤਲਬ ਕਿ ਸੁਖਬੀਰ ਦੇ ਵੀ ਖਾਤਿਆਂ ਦਾ ਕੰਮ ਕਰ ਇਹੀ ਦੇਖਦਾ। ਸੁਖਬੀਰ ਨੇ ਇਹਦੀ ਨਿਯੁਕਤੀ SGPC 'ਚ ਕਰਾਈ, ਸੁਖਬੀਰ ਦੇ ਕਹੇ ਤੇ ਇਹਨੂੰ ਰੱਖਿਆ ਗਿਆ। ਦੁਬਾਰਾ ਇਹਦੀ ਬਹਾਲੀ ਉਹਨਾਂ ਨੇ ਕਰਾਈ। ਮੋਟੀ ਤਨਖਾਹ ਉਹ ਦਵਾਉਂਦੇ ਸੀ, ਕੰਮ ਆਪਣਾ ਕਰਵਾਉਂਦੇ ਸੀ, ਤਨਖਾਹ ਇੱਧਰ ਹੋ ਜਾਂਦੀ ਸੀ। ਬਹੁਤ ਤਰ੍ਹਾਂ ਦੀਆਂ ਹਲੇ ਇਹ ਗੱਲਾਂ ਉੱਭਰੀਆਂ। ਇਹ ਗੱਲ ਕੀ ਆਪ ਮਾਹਰੀ ਮੀਡੀਆ ਨੇ ਆਪਣੇ ਸੋਰਸਾਂ ਨਾਲ ਲੱਭ ਕੇ ਗੱਲ ਕੀਤੀ ਜਾਂ ਜਿਹੜੀ ਸਰਕਾਰ ਨੇ, ਜਿਹੜੀ ਪੁਲਿਸ ਨੇ FIR ਤੋਂ ਬਾਅਦ ਇਹਦੀ ਗ੍ਰਿਫਤਾਰੀ ਕੀਤੀ, ਉਹਨਾਂ ਨੇ ਇਹ ਸਾਰਾ ਡਾਕੂਮੈਂਟ ਤਿਆਰ ਕਰਕੇ ਦਿੱਤਾ ਆਪਣੇ ਖਾਸ ਮੀਡੀਆ ਨੂੰ ਕਿ ਇਸ ਤਰੀਕੇ ਨਾਲ ਇਹ ਬੋਲੋ? ਕਿਉਂਕਿ ਇਹਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਅਕਾਲੀ ਦਲ ਦੇ ਅੰਦਰ ਹਲਚਲ ਹੈ SGPC ਬੈਕਫੁੱਟ ਤੇ ਇੱਕ ਤਰ੍ਹਾਂ ਨਾਲ, ਉੱਥੇ ਅਕਾਲੀ ਦਲ ਇਹ ਨਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਕਿ ਦੇਖੋ ਜੀ ਇਹਦਾ ਮਤਲਬ ਅਸੀਂ 227 'ਚ ਆ ਰਹੇ ਹਾਂ ਤਾਂ ਸਰਕਾਰ ਤਾਂ ਸਾਡੀ ਮਗਰ ਲੱਗੀ ਹੈ। ਸਹੀ ਹੈ, ਬਿਲਕੁਲ। ਉਹ ਇਸ ਨੂੰ ਇਸ ਕਾਰਵਾਈ ਵਜੋਂ ਨਹੀਂ ਕਹਿ ਰਹੀ ਕਿ ਠੀਕ ਹੈ ਜੀ ਇਹ ਕਾਰਵਾਈ ਹੋਣੀ ਚਾਹੀਦੀ ਸੀ ਜੀ, ਇਹ ਲੋੜ ਸੀ ਜੀ, ਜਿਹੜੀਆਂ ਸਾਡੇ ਸਮੇਂ ਨਹੀਂ ਹੋਈਆਂ ਚਲੋ ਹੁਣ ਸਰਕਾਰ ਨੇ ਕੀਤੀ ਹੈ ਜੀ, ਅਸੀਂ ਸਵਾਗਤ ਕਰਦੇ ਹਾਂ ਜੀ, ਦੁੱਧ ਦਾ ਦੁੱਧ ਪਾਣੀ ਦਾ ਇਹੀ ਜੀ ਕੋਈ ਗੱਲ ਨਹੀਂ ਕਰ ਰਹੇ। ਸਹੀ ਹੈ। ਉਹ ਇਹ ਕਹਿ ਰਹੇ ਨੇ ਕਿ ਇਹਦਾ ਮਤਲਬ ਸਰਕਾਰ ਸਭ ਤੋਂ ਡਰ ਗਈ, ਅਕਾਲੀਆਂ ਦੇ ਮਗਰ ਪੈ ਗਈ ਕਿਉਂਕਿ ਡਾਇਨਾਸੌਰ ਆ ਰਿਹਾ 227 'ਚ। ਸਹੀ ਹੈ। ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸ਼ਿਵਕਲੀ 'ਚ ਹਵਾ ਭਰੀ ਹੈ ਇਹਨਾਂ ਨੇ। ਅੱਛਾ, ਉਹਨੂੰ ਡਾਇਨਾਸੌਰ ਬਣਾਈ ਫਿਰਦੇ ਨੇ। ਹਵਾ ਆਪਾਂ ਕੱਢ ਦੇਣੀ ਆ। ਕੀ ਹਵਾ ਕੱਢੀ ਹੈ ਪਹਿਲੀ ਕਿ ਪਹਿਲੀ ਸੂਈ ਮਾਰੀ ਹੈ ਜੀ। ਤੇ ਇਹਦੇ ਨਾਲ ਹੀ ਚਰਚਾ ਇਹ ਤੁਰ ਪਈ ਕਿ ਕੀ ਆਮ ਆਦਮੀ ਪਾਰਟੀ, ਜਿਹਦੇ ਬਾਰੇ ਆਪਾਂ ਪਿਛਲੇ 3-4 ਦਿਨਾਂ ਤੋਂ ਲਗਭਗ ਹਫ਼ਤੇ ਖੰਡ ਤੋਂ ਇਸ ਪਹਿਲੂ ਤੇ ਗੱਲ ਕਰਦੇ ਆ ਰਹੇ ਕਿ ਉਹ 2027 ਦੀਆਂ ਚੋਣਾਂ ਪੰਥਕ ਏਜੰਡੇ 'ਚ ਲੜਨਾ ਚਾਹੁੰਦੀ ਆ, ਕਿ ਉਸ ਵੱਲ ਨੂੰ ਵਧਾਇਆ ਗਿਆ ਅਗਲਾ ਕਦਮ ਹੈ। ਸਹੀ ਹੈ। ਖਾਸ ਕਰਕੇ ਸ਼੍ਰੋਮਣੀ ਕਮੇਟੀ ਔਰ ਬਾਦਲ ਧਿਰ ਦੇ ਉਲਟ ਜਿਹੜੀਆਂ ਧਿਰਾਂ ਖੜੀਆਂ ਨੇ ਉਹ ਸਰਕਾਰ ਦੀ ਪਿੱਠ ਤੇ ਆ ਜਾਣਗੀਆਂ।
ਜੀ ਉਹ ਸਾਰੀਆਂ ਨੂੰ ਮਜਬੂਰਨ ਸਰਕਾਰ ਦੀ ਹਮਾਇਤ ਕਰਨੀ ਪਊਗੀ। ਉਹ ਜੇ ਇਸ ਨੂੰ ਗਲਤ ਕਿਵੇਂ ਕਹਿ ਦੇਣਗੀਆਂ, ਜੇ ਉਹ ਇਸ ਕਾਰਵਾਈ ਨੂੰ ਸਹੀ ਠਹਿਰਾਉਂਦੀਆਂ ਨੇ ਤਾਂ ਇਹਦਾ ਮਤਲਬ ਆਮ ਆਦਮੀ ਪਾਰਟੀ ਪੰਥਕ ਵਿਹੜੇ ਦੇ ਵਿੱਚ ਆਪਣੇ ਆਪ ਨੂੰ ਪਾਸ ਹੋਇਆ ਮਹਿਸੂਸ ਕਰੂਗੀ। ਸਹੀ ਗੱਲ। ਤੇ ਇਸ ਤੋਂ ਫਿਰ ਜੇ ਹਿੰਮਤ ਵਧੀ ਤਾਂ ਉਹ ਕਹਿੰਦੇ ਕਿ ਇਹ ਅੱਜ ਸੁਖਵੀਰ ਦਾ ਪੀਏ ਆ, ਸੁਖਵੀਰ ਦਾ ਸੀਏ ਆ, ਸੁਖਵੀਰ ਦਾ ਨੇੜਲਾ ਏ, ਕੱਲ ਨੂੰ ਸੁਖਵੀਰ ਆ। ਪਤਾ ਇਹ ਵੀ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਇਸ ਸਵਾਲ ਦੇ ਉੱਤੇ ਦੁਵਿਧਾ ਚ ਆ। ਜੀ ਜੀ। ਸਰਕਾਰ ਜਾਂ ਆਮ ਆਦਮੀ ਪਾਰਟੀ ਦਾ ਨੀਤੀ ਘੜ ਵੀ ਕਿਹੜੇ 11-15 ਨੇ, ਇੱਕ ਕੇਜਰੀਵਾਲ, ਇੱਕ ਮਨੀਸ਼ ਸਿਸੋਦੀਆ, ਬਾਕੀ ਤਾਂ ਫਿਰ ਵਿਵੇਕ ਕੁਮਾਰ ਵਰਗੇ ਹੀ ਨੇ ਜਾਂ ਭਗਵੰਤ ਮਾਨ ਹੋਰੀ ਨੇ ਜਿਹੜੇ ਨਾਲ ਬਿਠਾ ਕੇ ਲਿਜਾਣੇ ਪੈਂਦੇ ਚੌਪਰ ਜੇ ਝੂਟਾ ਦਵਾਉਣਾ ਹੋਵੇ। ਸੋ ਉਹਨਾਂ ਦੇ ਚ ਗੱਲ ਕਰਨੀ ਹੁੰਦੀ ਤੇ ਉਹਨਾਂ ਦੇ ਵਿੱਚ ਕਹਿੰਦੇ ਕਿ ਇਹ ਗੱਲ ਜ਼ਰੂਰ ਹੋ ਰਹੀ ਆ ਕਿ ਵੀ ਜੇ ਸੁਖਵੀਰ ਨੂੰ ਗ੍ਰਿਫਤਾਰ ਕਰੀਏ ਕਿਤੇ ਕੈਪਟਨ ਵਾਲੀ ਤਾਂ ਨਹੀਂ ਹੋਊਗੀ ਆਪਣੇ ਨਾਲ। ਸਹੀ। ਕੈਪਟਨ ਨੇ ਜਦੋਂ ਬਾਦਲ ਪਿਓ ਪੁੱਤ ਗ੍ਰਿਫਤਾਰ ਕੀਤੇ ਸੀ, ਉਸ ਤੋਂ ਬਾਅਦ ਉਹਨਾਂ ਦਾ ਵਾਪਸੀ ਹੋ ਗਈ ਸੀ ਜੀ, ਹੈ ਨਾ। ਸਹੀ ਗੱਲ। ਹਾਂਜੀ ਹਾਂਜੀ ਬਿਲਕੁਲ। ਤੇ ਦੂਜੇ ਪਾਸੇ ਇਹ ਵੀ ਹੈ ਕਹਿੰਦੇ ਕਿ ਉਸ ਸਮੇਂ ਮਾਮਲਾ ਸੀ ਭ੍ਰਿਸ਼ਟਾਚਾਰ ਦਾ, ਨਿੱਜੀ ਆਮਦਨ ਦਾ, ਜਾਇਦਾਦ ਦਾ, ਉਹ ਹੋਰ ਤਰ੍ਹਾਂ ਦਾ ਮਾਮਲਾ ਹੁੰਦਾ ਹੈ, ਪਰ ਇੱਥੇ ਭਾਵਨਾਤਮਕ ਮਾਮਲਾ ਹੈ ਜੀ। ਤੇ ਇਸ ਮਾਮਲੇ ਦੇ ਵਿੱਚ ਕਿ ਜੇ ਕਾਰਵਾਈ ਹੋਊਗੀ ਤਾਂ ਹੁਣ ਸ਼ਾਇਦ ਉਹੋ ਜਿਹਾ ਮਾਹੌਲ ਨਹੀਂ ਬਣਨਾ, ਇਸ ਲਈ ਹੋਣੀ ਚਾਹੀਦੀ ਹੈ। ਉਲਟਾ ਇਹ ਸੋਚਿਆ ਜਾ ਰਿਹਾ ਸੱਤਾਧਾਰੀ ਧਿਰ ਵੱਲੋਂ ਕਿ ਜੇ ਸੁਖਵੀਰ ਨੂੰ ਹੱਥ ਪਾਈਏ ਤਾਂ ਕਿਹੜਾ ਅਕਾਲੀ ਦਲ ਬਚੂਗਾ ਫਿਰ ਜੀ। ਤਾਂ ਜਿਹੜੀ ਧਿਰ ਸੁਖਵੀਰ ਨਾਲ ਖੜੀ ਹੈ ਉਹ ਕਿੰਨੀ ਤਾਕਤਵਰ ਹੈ, ਕਿਹੜਾ ਚਿਹਰਾ ਉੱਪਰ ਕੇ ਸਾਹਮਣੇ ਆ ਸਕਦਾ, ਕੌਣ ਲੜਾਈ ਲੜਨ ਦੀ ਸਮਰੱਥਾ ਰੱਖਦਾ। ਤੇ ਉਹ ਇਹਦੇ ਵਿੱਚੋਂ ਪਿਛਲਾ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਦੇਖ ਰਹੇ ਨੇ ਕਿ ਵਿਕਰਮ ਮਜੀਠੀਆ ਨੂੰ ਗ੍ਰਿਫਤਾਰੀ ਕਰਨ ਤੋਂ ਬਾਅਦ ਕਿਹੋ ਜਿਹਾ ਨਰੇਟਿਵ ਖੜਾ ਹੋਇਆ, ਜਦ ਤੱਕ ਤਾਂ ਸੁਖਵੀਰ ਵੀ ਬਾਹਰ ਸੀ। ਸੋ ਲੈ ਦੇ ਕੇ ਉਹਨਾਂ ਦੇ ਮਨ 'ਚ ਸਵਾਲ ਹੈਗਾ ਕਿ ਸੁਖਵੀਰ ਹੀ ਅਕਾਲੀ ਦਲ ਤੇ ਅਕਾਲੀ ਦਲ ਹੀ ਸੁਖਵੀਰ, ਜੇ ਇਸੇ ਨੂੰ ਚੱਕ ਲਿਆ ਫਿਰ ਅਕਾਲੀ ਦਲ ਖਿਲਰ ਜੂ ਤੇ ਸਾਡੇ ਕੋਲ ਪੰਥਕ ਵੋਟ ਹੋਰ ਮਜ਼ਬੂਤੀ ਨਾਲ ਆ ਸਕਦੀ ਹੈ। ਹੁਣ ਇਹਦੇ ਜੋੜ ਘਟਾ ਲਾਏ ਜਾ ਰਹੇ ਨੇ, ਇਸ ਜੋੜ ਘਟਾ ਦੇ ਵਿੱਚੋਂ ਕਿਹੜੇ ਫੈਸਲੇ ਤੇ ਜਾਂਦੇ ਨੇ ਉਹ ਆਉਂਦਾ ਸਮਾਂ ਦੱਸੂਗਾ। ਪਰ 328 ਲਾਪਤਾ ਪਾਵਨ ਸਰੂਪ ਦੇ ਮਾਮਲੇ ਦੇ ਵਿੱਚ ਸਤਿੰਦਰ ਕੋਹਲੀ ਦੀ ਗ੍ਰਿਫਤਾਰੀ ਕਰਕੇ ਸਰਕਾਰ ਨੇ ਸੰਕੇਤ ਜ਼ਰੂਰ ਦਿੱਤਾ ਕਿ ਅਸੀਂ ਇਹਨੂੰ 2027 ਤੱਕ ਖਿੱਚ ਕੇ ਵੀ ਲੈ ਕੇ ਜਾਵਾਂਗੇ ਮਾਮਲੇ ਨੂੰ। ਇਸ ਮਾਮਲੇ 'ਚ ਹੋਰ ਗ੍ਰਿਫਤਾਰੀਆਂ ਵੀ, ਹੋਰ ਕਾਰਵਾਈ ਵੀ ਹੁੰਦੀ ਦਿਖ ਸਕਦੀ ਆ। ਚੰਗੀ ਗੱਲ ਹੈ, ਲੋਕ ਚਾਹੁੰਦੇ ਨੇ, ਸੰਗਤ ਚਾਹੁੰਦੀ ਹੈ, ਨਾਨਕ ਨਾਮ ਲੇਵਾ ਸੰਗਤ ਚਾਹੁੰਦੀ ਹੈ ਕਿ ਸਾਨੂੰ ਸੱਚ ਪਤਾ ਲੱਗੇ, ਦੋਸ਼ੀ ਕਟਹਿਰੇ 'ਚ ਜਾਣ। ਪਰ ਨਾਲ ਹੀ ਸੰਗਤ ਦਾ ਉਹ ਸਵਾਲ ਅਜੇ ਤੱਕ ਜਿਉਂਦਾ ਤਿਉਂ ਖੜਾ ਹੈ ਕਿ ਬਈ ਜਿਹੜੇ ਬੇਅਦਬੀ ਦੇ ਮਾਮਲੇ ਨੇ ਉਹਨਾਂ 'ਚ ਇਨਸਾਫ ਕਰੋ। ਕੀ ਇਹ ਮਾਮਲਾ ਸਿਰਫ ਰਾਜਨੀਤਿਕ ਤੌਰ ਤੇ ਤਾਂ ਨਹੀਂ ਉਭਾਰਿਆ ਜਾ ਰਿਹਾ, ਜਾਂ ਸੱਚਮੁੱਚ ਤੁਸੀਂ ਦਿਲੋਂ ਸਮਰਪਿਤ ਹੋ? ਤਾਂ ਫਿਰ ਜੇ ਦਿਲੋਂ ਸਮਰਪਿਤ ਹੋ ਗੁਰੂ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਤਾਂ ਫਿਰ ਲਾਪਤਾ ਦੇ ਨਾਲ ਬੇਅਦਬੀ ਵਾਲਾ ਮਾਮਲਾ ਵੀ ਉਹਦੇ ਨਾਲ ਵੀ ਗੰਭੀਰ ਹੈ ਜੀ। ਪਰ ਨਾ ਤਾਂ ਅਕਾਲੀ ਸਵਾਲ ਕਰ ਸਕਦੇ ਹੋ, ਨਾ ਕਾਂਗਰਸੀ ਕਰਨ ਜੋਗੇ ਹੈ। ਸਿਆਸੀ ਜਮਾਤ ਤਾਂ ਉਹ ਸਵਾਲ ਸਰਕਾਰ ਨੂੰ ਕਰ ਨਹੀਂ ਸਕਦੀ, ਕਿਉਂਕਿ ਉਹ ਅਗਲੇ ਉਲਟਾ ਬਾਹਰ ਆਊਗਾ ਵੀ ਤੁਸੀਂ ਕੀ ਕਰ ਰਹੇ ਆਪਣੇ ਟਾਈਮ 'ਚ, 2015 ਦਾ ਮਾਮਲਾ ਜੀ ਜੀ, ਲੋਕਾਂ ਨੇ ਤੁਹਾਨੂੰ ਵਾਰ-ਵਾਰ ਮੌਕੇ ਦਿੱਤੇ, ਤੁਸੀਂ ਕਿਉਂ ਨਹੀਂ ਹੱਲ ਕੀਤਾ, ਤੁਹਾਡੇ ਰਾਜ 'ਚ ਹੋਇਆ। ਸੋ ਇਸ ਲਈ ਉਹ ਤਾਂ ਸਿਆਸੀ ਜਮਾਤ ਸਵਾਲ ਕਰ ਨਹੀਂ ਸਕਦੀ, ਲੈ ਦੇ ਕੇ ਸਵਾਲ ਜਾਂ ਲੋਕਾਂ ਨੂੰ ਕਰਨਾ ਪੈਣਾ ਜਾਂ ਤੁਹਾਨੂੰ ਸਾਨੂੰ। ਇਸ ਲਈ ਉਹ ਸਵਾਲ ਨਾ ਉੱਠੇ, ਉਹਦੇ ਨਾਲੋਂ ਪਹਿਲਾਂ ਇਸ ਸਵਾਲ ਦੇ ਉੱਤੇ ਅੱਗੇ ਵਧ ਰਹੇ ਨੇ। ਸੋ 328 ਲਾਪਤਾ ਪਾਵਨ ਸਰੂਪਾਂ ਦਾ ਮਾਮਲਾ ਜੀ ਸੰਗਤੀ ਰੂਪ ਦੇ ਵਿੱਚ, ਭਾਵਨਾਤਮਕ ਰੂਪ ਦੇ ਵਿੱਚ ਇਨਸਾਫ ਤੱਕ ਜਾਂਦਾ ਜਾਂ ਨਹੀਂ ਜਾਂਦਾ, ਇਹ ਤਾਂ ਵਕਤ ਤੈਅ ਕਰੂਗਾ। ਪਰ ਰਾਜਨੀਤਿਕ ਤੌਰ ਤੇ 2027 ਦਾ ਇਹ ਮੁੱਖ ਏਜੰਡਾ ਜ਼ਰੂਰ ਹੋਊਗਾ। ਹਾਂਜੀ ਬਿਲਕੁਲ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਸੀ ਵੀ ਉਹ ਸੁਖਬੀਰ ਦੀ ਗ੍ਰਿਫਤਾਰੀ ਦੀ, ਇਹਦੇ ਵਿੱਚ ਇੱਕ ਪਹਿਲੂ ਇਹ ਵੀ ਹੋ ਸਕਦਾ ਸ਼ਰਮਾ ਜੀ, ਮੈਂ ਤੁਹਾਡੇ ਤੋਂ ਸਵਾਲ ਦੇ ਰੂਪ ਦੇ ਵਿੱਚ ਜਾਣਨਾ ਚਾਹੁੰਦਾ ਕਿ ਵੀ ਕਈ ਵਾਰੀ ਤੁਹਾਨੂੰ ਪੋਲੀਟੀਕਲ ਬਾਰਗੇਨਿੰਗ ਕਰਨ ਦੇ ਲਈ ਵੀ ਕਈ ਜਿਹੜੇ ਤਕੜੇ ਤਾਕਤਵਰ ਲੋਕ ਹੁੰਦੇ ਉਹਨਾਂ ਦੇ ਆਲੇ ਦੁਆਲੇ ਘੇਰਾ ਪਾ ਲਿਆ ਜਾਂਦਾ, ਬਾਅਦ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਹੈ ਅੰਦਰ ਖਾਤੇ ਜਿਹੜੇ ਕਹਿੰਦੇ ਅੰਡਰ ਦਾ ਟੇਬਲ ਕੋਈ ਗੱਲਬਾਤ ਹੋ ਜਾਂਦੀ ਹੈ, ਫਿਰ ਤੁਸੀਂ ਸੌਦੇਬਾਜ਼ੀ 'ਚ ਵੀ ਪੈ ਜਾਂਦੇ। ਇਹ ਵੀ ਸਿਆਸਤ ਦਾ ਇੱਕ ਪਹਿਲੂ ਦੇਖਦੇ ਆਪਾਂ। ਕੁਛ ਵੀ ਸੰਭਵ ਹੈ, ਸੌਦੇਬਾਜ਼ੀਆਂ ਤਾਂ ਮਾਹਰ ਨੇ ਕੇਜਰੀਵਾਲ ਜੀ। ਜੀ ਜੀ ਬਿਲਕੁਲ। ਕੋਈ ਉਹ ਗੱਲ ਨਹੀਂ ਕਿ ਹਾਂ ਰਾਸ਼ਟਰੀ ਪਾਰਟੀ ਹੋਵੇ ਕਹਾਣ ਨੂੰ ਤੇ ਇੰਡੀਆ ਗੱਠਜੋੜ ਦੇ ਹਿੱਸੇਦਾਰ ਬਣ ਜਾਓ ਤੇ ਬਾਅਦ ਚੋਂ ਗੁਜਰਾਤ ਤੋਂ, ਰਾਜਸਥਾਨ ਤੋਂ, ਹਰਿਆਣਾ ਤੋਂ ਜਿਤਾਉਣ ਬਿਹਾਰ ਤੱਕ ਬੀਜੇਪੀ ਨੂੰ ਚਲੇ ਜਾਓ। ਸੋ ਇਸ ਦੀ ਸੌਦੇਬਾਜ਼ੀਆਂ ਹੀ ਨੇ, ਫਿਰ ਹੋਰ ਕੀ ਨੇ। ਜੀ ਜੀ ਬਿਲਕੁਲ। ਸੌਦਾ ਹੋਣ ਨੂੰ ਕੀ ਹੈ, ਮਸਲਾ ਤਾਂ 2027 'ਚ ਜਿੱਤਣ ਦਾ ਨਾ, ਉਹਦੇ ਲਈ ਕੁਝ ਵੀ ਕਰ ਸਕਦੇ। ਜੇ ਗ੍ਰਿਫਤਾਰੀ ਕਰਕੇ ਸਜ਼ਾ ਤਾਂ ਉਧਰ ਨੂੰ ਜਾਣਗੇ, ਜੇ ਸੌਦਾ ਕਰਕੇ ਸਜ਼ਾ ਉਧਰ ਨੂੰ ਜਾਣਗੇ। ਪਰ ਇਹ ਮਾਮਲਾ 2027 ਤੱਕ ਖਿੱਚੂਗਾ, ਇਹ ਦੇਖਣ ਲੱਗਦਾ। ਜੀ ਜੀ ਬਿਲਕੁਲ। ਅਗਲੀ ਗੱਲ ਇਸੇ ਮਾਮਲੇ ਦੀ ਕਰ ਲਈਏ, 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੀ ਕਰ ਲਈਏ, ਪਰ ਪੁਨਰ ਸੁਰਜੀਤ ਅਕਾਲੀ ਦਲ ਕੰਨੀ ਵੀ ਲੋਕਾਂ ਦੇ ਨਜ਼ਰ ਆਣੇ, ਕੀ ਉਹਨੂੰ ਸੰਜੀਵਨੀ ਦੇ ਦਿੱਤੀ ਇਸ ਮਾਮਲੇ ਨੇ ਜੀ? ਦੇਖੋ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ
ਗਿਆਨੀ ਹਰਪ੍ਰੀਤ ਸਿੰਘ ਤੋਂ ਵੀ ਲੋਕ ਕਾਫੀ ਕੁਝ ਜਾਣਨਾ ਚਾਹੁੰਦੇ ਨੇ ਕਿ ਵੀ ਤੁਸੀਂ ਵੀ ਜਥੇਦਾਰ ਸਾਹਿਬ ਰਹੇ ਹੋ, ਤੁਹਾਡੇ ਕੋਲ ਵੀ ਇਹ ਸਾਰੀ ਪ੍ਰਕਿਰਿਆ ਆਉਂਦੀ ਹੈ ਰਹੀ ਆ, ਤੁਸੀਂ ਵੀ ਕਮੇਟੀਆਂ ਬਣਾ, ਜਾਂਚ ਕਮੇਟੀ ਬਿਠਾ, ਸਾਰੀ ਪ੍ਰਕਿਰਿਆ 'ਚ ਰਹੇ ਹੋ, ਤੇ ਇਸ ਲਈ ਇਸ ਪੱਖ ਤੋਂ ਵੀ ਉਹਨਾਂ ਤੇ ਨਜ਼ਰ ਆ। ਦੂਸਰੇ ਪਾਸੇ ਬਾਦਲ ਧਿਰ ਦੇ ਵਿੱਚੋਂ ਨਿਕਲ ਕੇ ਹੋਵੇ, ਚਾਹੇ ਉਹਨਾਂ ਦੇ ਕੁਝ ਸਾਥੀਆਂ ਨਾਲ ਹੋਵੇ, ਸਾਹਮਣੇ ਆ ਕੇ ਇੱਕ ਧਿਰ ਜਨਮੀ ਆ। ਜੀ ਜੀ। ਤੇ ਜਦੋਂ ਧਿਰ ਜਨਮ ਲੈ ਰਹੀ ਸੀ, ਜਦੋਂ 5 ਮੈਂਬਰੀ 7 ਮੈਂਬਰੀ ਤੋਂ 5 ਮੈਂਬਰੀ ਕਮੇਟੀ ਰਹਿ ਗਈ ਸੀ, ਜਦੋਂ ਮਤਲਬ ਮੈਂਬਰਸ਼ਿਪ ਭਰਤੀ ਕੀਤੀ ਜਾ ਰਹੀ ਸੀ, ਫਿਰ ਡੈਲੀਗੇਟ ਚੁਣੇ ਜਾ ਰਹੇ ਸੀ, ਫਿਰ ਇਜਲਾਸ ਬੁਲਾਇਆ ਜਾ ਰਿਹਾ ਸੀ, ਪ੍ਰਧਾਨ ਦੀ ਚੋਣ ਸੀ, ਤਦ ਤੱਕ ਤਾਂ ਸਾਰੇ ਪਾਸੇ ਪੁਨਰ ਸਰਜੀਤ ਹੋ ਰਹੀ ਸੀ। ਤਦ ਤੱਕ ਕੋਈ ਸੁਖਵੀਰ ਦਾ, ਅਕਾਲੀ ਦਲ ਦਾ ਨਾਮ ਨਹੀਂ ਲੈ ਰਿਹਾ ਸੀ ਤੇ ਸਾਰੇ ਪਾਸੇ ਛਾਇਆ ਪਿਆ ਸੀ ਇਹ ਮਾਮਲਾ। ਤਦ ਪੁਨਰ ਸਰਜੀਤ ਅਕਾਲੀ ਦਲ ਨੂੰ ਲੱਗਦਾ ਸੀ ਲੈ ਵੀ ਆਪਾਂ ਹੀ ਵੱਡੀ ਧਿਰ ਬਣ ਕੇ ਉੱਭਰ ਗਏ। ਜੀ ਜੀ। ਆਪਣੀ ਤਾਂ ਬੱਲੇ ਬੱਲੇ। ਜਿੱਦਾਂ ਹੀ ਪ੍ਰਧਾਨ ਸਾਹਿਬ ਬਣੇ, ਕਮੇਟੀ ਬਣੀ, ਤਦੇ ਪਾਸਾ ਪਲਟ ਗਿਆ। ਨਾ ਪ੍ਰਧਾਨ ਸਾਹਿਬ ਕਿਤੇ ਲੱਭੇ, ਨਾ ਕਮੇਟੀ ਕਿਤੇ ਲੱਭੇ, ਨਾ ਪਾਰਟੀ ਕਿਤੇ ਲੱਭੇ, ਨਾ ਕੋਈ ਏਜੰਡੇ ਤੇ ਬੋਲਣ, ਨਾ ਕਿਸੇ ਮੁੱਦੇ ਤੇ ਬੋਲਣ। ਘਰੇ ਕਲੇਸ਼ ਪੈ ਗਿਆ। ਕਲੇਸ਼ ਹੋਈ, ਅਹੁਦਿਆਂ ਦੀ ਲਾਲਸਾ, ਸੈਟਿੰਗਾਂ ਦਾ ਮਾਮਲਾ, ਕਮੇਟੀਆਂ 'ਚ ਨਾਂ ਦਾ ਮਾਮਲਾ, ਦਿੱਲੀ ਨਾਲ ਤਾਲਮੇਲ ਦਾ ਮਾਮਲਾ, 2027 'ਚ ਗੱਠਜੋੜ ਦੇ ਸੰਭਾਵਨਾਵਾਂ, ਸਾਰੇ ਇਹ ਮੁੱਦੇ ਇੰਨੇ ਵੱਡੇ ਹੋ ਗਏ ਕਿ ਉਹਨਾਂ ਨੂੰ ਪੰਜਾਬ ਦਾ, ਪੰਥ ਦਾ, ਕੌਮ ਦਾ ਕੋਈ ਮਸਲਾ, ਕੋਈ ਮੁੱਦਾ ਦਿਖਣੋਂ ਹੀ ਹਟ ਗਿਆ। ਤੇ ਹਾਲਤ ਤਾਂ ਇੱਥੇ ਤੱਕ ਆ ਗਈ ਕਿ ਪਾਰਟੀ ਦੇ ਭੋਗ ਪੈਣ ਦੀਆਂ ਗੱਲਾਂ ਤੁਰ ਪਈਆਂ। ਸਹੀ ਹੈ। ਪਾਰਟੀ ਦੇ ਅੰਦਰ ਅਸਤੀਫਿਆਂ ਦੀਆਂ ਗੱਲਾਂ ਤੁਰ ਪਈਆਂ ਕਿ ਪ੍ਰਧਾਨ ਸਾਹਿਬ, ਜਨਰਲ ਸਕੱਤਰ ਜਨਰਲ ਸਾਹਿਬ ਅਸਤੀਫਾ ਦੇਣ ਨੂੰ ਫਿਰਦੇ ਨੇ, ਬਡਾਲਾ ਜੀ ਵੀ ਅਸਤੀਫਾ ਚੱਕੀ ਫਿਰਦੇ ਆ ਜੀ, ਗਿਆਨੀ ਹਰਪ੍ਰੀਤ ਸਿੰਘ ਵੀ ਅਸਤੀਫਾ ਚੱਕੀ ਫਿਰਦੇ ਆ ਜੀ, ਕਈ ਤਰ੍ਹਾਂ ਜੀ ਵਾਪਸ ਆਉਣ ਨੂੰ ਫਿਰਦੀਆਂ ਜੀ, ਕਈ ਤਰ੍ਹਾਂ ਬੀਜੇਪੀ 'ਚ ਜਾਣ ਨੂੰ ਫਿਰਦੇ ਆ ਜੀ। ਬੜੀਆਂ ਚਰਚਾਵਾਂ ਤੁਰ ਪਈਆਂ। ਤੇ ਇੰਨੇ ਲੰਮੇ ਸਮੇਂ ਤੋਂ ਨਾ ਏਜੰਡਾ ਦੇ ਹੋਇਆ, ਨਾ ਢਾਂਚਾ ਪੂਰਾ ਬਣਿਆ। ਕੱਲ ਫਿਰ ਨਵੇਂ ਸਾਲ ਦੇ ਪਹਿਲੇ ਦਿਨ ਬੈਠਕ ਸੀ ਚੰਡੀਗੜ੍ਹ 'ਚ। ਜੀ ਜੀ। ਤੇ ਬੈਠਕ ਦੇ ਵਿੱਚ ਪਹਿਲਾਂ ਤਾਂ ਮਨਪ੍ਰੀਤ ਇਆਲੀ ਨੂੰ ਨਾਲ ਬਿਠਾ ਕੇ ਮੀਡੀਆ ਸਾਹਮਣੇ ਦਿਖਾਇਆ ਕਿ ਦੇਖੋ ਜੀ ਇਕਜੁੱਟਤਾ। ਕਿਉਂਕਿ ਮਨਪ੍ਰੀਤ ਇਆਲੀ ਨੇ ਤਾਂ ਸਿੱਧੀ ਲੀਕ ਕੀਤੀ ਨਾ ਕਿ ਆਪਣਾ ਕੀ ਸੰਬੰਧ ਇਹਨਾਂ ਨਾਲ। ਉਸਨੇ ਤਾਂ ਰਹਿੰਦੀ ਖੁੰਦੀ ਕਸਰ ਪੂਰੀ ਕਰਤੀ ਸੀ ਪੁਨਰ ਸਰਜੀਤ ਦੀ। ਸੋ ਇਸ ਲਈ ਫਿਰ ਇੱਕ ਤਾਂ ਉਹ ਦਿਖਾਵਾ ਕੀਤਾ। ਹੁਣ ਅੰਦਰ ਕਿੰਨਾ ਕੁ ਇਕਜੁੱਟਤਾ ਸੀ ਇਹ ਤਾਂ ਸਭ ਨੂੰ ਪਤਾ ਕਿ ਅੰਦਰ ਤਾਂ ਫਿਰ ਇੱਕ ਵਾਰ ਸਿਆਸੀ ਤਲਵਾਰਾਂ ਤਣੀਆਂ, ਤਣਾਅ ਹੋਇਆ, ਖਿੱਚੋਤਾਣ ਹੋਈ। ਪਰ ਫਿਰ ਵੀ ਇਹ ਲਗਭਗ ਗੱਲ ਦੇ ਉੱਤੇ ਫੈਸਲਾ ਹੋਇਆ ਕਿ ਵੀ ਆਪਾਂ ਇੱਕ ਆਪਣੀ ਕੋਰ ਕਮੇਟੀ ਬਣਾਈਏ, ਕੋਈ ਚੋਣਵੇਂ ਮੈਂਬਰ ਲਈਏ, ਹੈਨਾ। ਝੁੰਦਾ ਸਾਹਿਬ ਨੂੰ ਜਿਹੜਾ ਕਿਹਾ ਸੀ ਕਿ ਏਜੰਡਾ ਤਿਆਰ ਕਰੋ, ਉਹ ਕਹਿੰਦੇ ਤਿਆਰ ਹੈ, ਪਹਿਲਾਂ 5-7 ਬੰਦੇ ਬਾਅਦ ਚਲੋ, ਫਿਰ ਆਪਾਂ ਸਾਰੀ ਟੀਮ 'ਚ ਰੱਖ ਲਈਏ, ਹੈਨਾ, ਆਪਾਂ ਕਰਕੇ ਉਹਨੂੰ ਅੱਗੇ ਵਧੀਏ। ਪਹਿਲਾਂ ਤੁਸੀਂ ਆਪਣੀ ਬਣਾਓ ਕੋਰ ਕਮੇਟੀ, ਬਾਕੀ ਕਮੇਟੀ 1-2 ਹਫ਼ਤੇ ਖੰਡ 'ਚ ਬਣ ਕੇ ਸਾਹਮਣੇ ਆ ਜਾਣਗੇ ਕਿਸੇ ਰੂਪ 'ਚ। ਪਰ ਉੱਥੇ ਫਿਰ 328 ਸਰੂਪਾਂ ਦੇ ਮਾਮਲੇ ਤੇ ਸਟੈਂਡ ਲਿਆ ਕਿ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਸੋ ਜਿਹੜੀ ਪੁਨਰ ਸਰਜੀਤ ਅਕਾਲੀ ਦਲ ਵਾਲੀ ਧਿਰ ਖੇਰੂ ਜੀ ਲੱਗਦੀ ਸੀ ਕਿ ਉਹਨੂੰ ਇਹ ਲੱਗਦਾ ਕਿ ਪੁਨਰ ਸਰਜੀਤ ਧਿਰ ਨੂੰ ਇਹ ਲੱਗਦਾ ਕਿ 328 ਸਰੂਪਾਂ ਦੇ ਮਾਮਲੇ ਤੇ ਅਕਾਲੀ ਦਲ ਬਾਦਲ ਤੱਕ ਕਰ ਗਿਆ ਜੀ। ਤੇ ਇਸ ਲਈ ਪੰਥਕ ਵੋਟ ਉਹਦੇ ਉਧਰ ਜਾਣ ਦੀ ਬਜਾਏ ਮੁੜ ਕੇ ਸਾਡੇ ਕੋਲ ਆ ਜਾਵੇ। ਹੁਣ ਕੀ ਇਹਦੇ ਲਈ ਸਰਕਾਰ ਨਾਲ ਇਹਨਾਂ ਦਾ ਮੁਕਾਬਲਾ ਚੱਲੂਗਾ? ਜੀ ਸਹੀ ਹੈ ਕਿ ਪੰਥਕ ਵੋਟ ਸੁਖਵੀਰ ਕੰਨੀ ਰਹਿੰਦੀ ਹੈ ਜਾਂ ਨਹੀਂ ਰਹਿੰਦੀ, ਪੁਨਰ ਸਰਜੀਤ ਕੋਲ, ਗਿਆਨੀ ਹਰਪ੍ਰੀਤ ਕੋਲ ਆਉਂਦੀ ਹੈ ਜਾਂ ਨਹੀਂ ਆਉਂਦੀ, ਭਗਵੰਤ ਮਾਨ ਨਾਲ ਜਾਂਦੀ ਜਾਂ ਨਹੀਂ ਜਾਂਦੀ, ਕਿਹਦੇ ਕੋਲ ਜਾਂਦੀ ਹੈ, ਕੀ ਇਹਦੇ ਲਈ ਰੱਸਾਕੱਸੀ? ਸੋ ਇਸ ਮਾਮਲੇ 'ਚ ਕਿ ਬਾਦਲ ਧਿਰ ਘਿਰ ਰਹੀ ਆ, ਦੁਬਾਰਾ ਨਿਸ਼ਾਨੇ ਤੇ ਆ ਰਹੀ ਆ, ਕੌਮ ਦੇ ਮਨਾਂ 'ਚ ਜੇ ਚੜ੍ਹਨ ਵੀ ਮਾੜੀ ਮੋਟੀ ਲੱਗੀ ਹੋਊਗੀ, ਫਿਰ ਚੇਤੇ ਆ ਜਾਣਗੇ ਸਾਰੇ ਪੁਰਾਣੇ ਦਿੱਤੇ ਜ਼ਖਮ। ਇਸ ਲਈ ਉਹ ਫਿਰ ਮਨਾਂ ਤੋਂ ਉਤਰ ਜੂ। ਇਸ ਲਈ ਸਾਡੀ ਕਿਸ਼ਤੀ ਪਾਰ ਲੱਗ ਸਕਦੀ ਹੈ ਇਹਦੇ ਲਈ। ਸੋ ਜੋ ਵੀ ਹੋਵੇ 328 ਸਰੂਪਾਂ ਦੇ ਮਾਮਲੇ ਤੇ ਜਿੱਥੇ ਸਰਕਾਰ ਨੂੰ ਲੱਗਦਾ ਹੈ ਕਿ ਸਾਡੇ ਲਈ ਇਹ ਤੁਰਕ ਦਾ ਪੱਤਾ ਸਭ ਤੋਂ, ਤੇ ਪੁਨਰ ਸਰਜੀਤ ਅਕਾਲੀ ਦਲ ਨੂੰ ਵੀ ਲੱਗਦਾ ਕਿ ਲੈ ਵੀ ਇਹਦੇ ਨਾਮ ਦੇ ਉੱਤੇ ਅਸੀਂ ਵੀ ਤਰ ਸਕਦੇ ਹਾਂ। ਸੋ ਕੁੱਲ ਮਿਲਾ ਕੇ ਰਾਜਨੀਤਿਕ ਜਮਾਤ ਰਾਜਨੀਤਿਕ ਪੱਖ ਤੋਂ ਹੀ ਸੋਚ ਰਹੀ ਹੈ, ਕੌਮ ਦੇ ਪੱਖ ਤੋਂ, ਭਾਵਨਾਤਮਕ ਪੱਖ ਤੋਂ, ਧਾਰਮਿਕ ਪੱਖ ਤੋਂ ਅਜੇ ਵੀ ਕੋਈ ਨਹੀਂ ਸੋਚ ਰਿਹਾ। ਸਹੀ ਹੈ, ਬਿਲਕੁਲ ਜੀ। ਤੇ ਜੇ ਆਪਾਂ ਸਿੱਖ ਸੰਸਥਾਵਾਂ ਦੀ ਗੱਲ ਕਰੀਏ ਤੇ 2025 ਦੇ ਮੁਲਾਂਕਣ ਦੀ ਗੱਲ ਕਰੀਏ, ਕਾਫੀ ਉਥਲ ਪੁਥਲ ਪਰ ਰਿਹਾ ਜੀ ਸਿੱਖ ਸੰਸਥਾਵਾਂ ਦੇ ਲਈ ਬੀਤਿਆ ਵਰਾ। ਪਰਮੀਤ ਜੀ ਦੇਖੋ, ਜਦੋਂ ਪੰਜਾਬ ਦੀ ਗੱਲ ਹੋਏਗੀ ਤਾਂ ਉਹਦੇ ਵਿੱਚ ਪੰਥ ਦੀ ਗੱਲ ਤਾਂ ਹੋਏਗੀ ਜੀ। ਬਿਲਕੁਲ। ਚਾਹੇ ਉਹ ਧਾਰਮਿਕ ਪਹਿਲੂ ਹੋਵੇ, ਚਾਹੇ ਉਹ ਸਿਆਸੀ ਪਹਿਲੂ ਹੋਵੇ। ਪੰਥਕ ਸੰਸਥਾਵਾਂ, ਪੰਥਕ ਲੀਡਰ, ਪੰਥਕ ਆਗੂ, ਪੰਥਕ ਜਮਾਤ ਤੇ ਪੰਥ ਦੇ ਨਾਂ ਤੇ ਆਪਣੀ ਰਾਜਨੀਤਿਕ ਹੱਟੀਆਂ ਚਲਾਉਣ ਵਾਲੇ ਲੋਕ, ਉਹਨਾਂ ਦੀ ਗੱਲ ਤਾਂ ਹੋਏਗੀ। ਕਿਉਂਕਿ ਉਹ ਤੋਂ ਬਿਨਾਂ, ਪੰਥ ਤੋਂ ਬਿਨਾਂ ਪੰਜਾਬ ਨਹੀਂ ਤੇ ਪੰਜਾਬ ਤੋਂ ਬਿਨਾਂ ਪੰਥ ਨਹੀਂ। ਬਿਲਕੁਲ
ਸਹੀ ਹੈ। ਸੋ ਇਸ ਸਥਿਤੀ ਦੇ ਵਿੱਚ ਜਦੋਂ ਤੁਸੀਂ ਨਜ਼ਰਸਾਨੀ ਕਰਦੇ ਹੋ ਤਾਂ ਬਿਲਕੁਲ ਬੀਤਿਆ ਬਰਾ 2025 ਜੀ ਵੱਡੀ ਉਥਲ ਪੁਥਲ ਆ ਰਿਹਾ ਪੰਥਕ ਲੀਡਰਾਂ ਲਈ ਵੀ, ਪੰਥਕ ਧਿਰਾਂ ਲਈ ਵੀ। ਖਾਸ ਕਰਕੇ ਸਾਲ 2024 ਦਾ ਆਖਰੀ ਮਹੀਨਾ 2 ਦਸੰਬਰ ਦਾ ਦਿਨ ਇਹ ਜਿਹਾ ਕੌਤਕ ਸੰਗਤ ਨੂੰ ਲੱਗਿਆ ਕਿ ਵਾਪਰ ਰਿਹਾ ਕਿ ਵੀ ਲੈ ਵੀ ਅਕਾਲੀ ਦਲ ਵੀ ਸਰਜੀਤ ਹੋ ਜਾਊਗਾ ਤੇ ਸੁਖਵੀਰ ਹੋਰੀ ਵੀ ਸੁਧਰ ਜਾਣਗੇ ਤੇ ਮੁੜ ਕੇ ਅਕਾਲੀ ਦਲ ਖੇਤਰੀ ਪਾਰਟੀ ਵਜੋਂ ਉੱਭਰ ਵੀ ਜਾਊਗਾ। ਇੰਜ ਲੱਗਿਆ 2 ਤਰੀਕ ਨੂੰ ਜੋ ਹੋ ਰਿਹਾ ਸੀ ਉਹ ਨਜ਼ਾਰਾ ਜੋ ਵਾਪਰ ਰਿਹਾ ਸੀ ਅਕਾਲ ਤਖਤ ਸਾਹਿਬ ਤੇ। ਠੀਕ ਹੈ। ਪਰ ਜਿਸ ਤਰ੍ਹਾਂ ਸੁਖਵੀਰ ਉਹਨਾਂ ਨੇ ਉੱਥੋਂ ਬਾਹਰ ਨਿਕਲ ਕੇ ਪੈਂਚੜਾ ਬਦਲਿਆ, ਧਾਰਮਿਕ ਤੱਕ ਰੁਕੇ, ਰਾਜਨੀਤਿਕ ਫੈਸਲੇ ਮੰਨਣ ਤੋਂ ਇਨਕਾਰੀ ਹੋਏ, ਡਰ ਲੱਗਣ ਲੱਗ ਪਿਆ ਕਿ ਪਤਾ ਨਹੀਂ ਮੈਂ ਮੁੜ ਕੇ ਚੁਣਿਆ ਜਾਊ ਕਿ ਨਹੀਂ ਚੁਣਿਆ ਜਾਊ, ਮੁੜ ਕੇ ਆਪਣੇ ਹੀ ਘਰ 'ਚ ਖੇਡਣ ਲੱਗੇ, ਚੁੱਲ੍ਹੇ ਸਿਮਟਣ ਦੀ ਬਜਾਏ ਵਧਣ ਲੱਗੇ। ਤੇ ਜਿੱਦਾਂ ਹੀ ਨਵਾਂ ਸਾਲ 2025 ਚੜ੍ਹਿਆ ਨਵਾਂ ਦਲ ਜੰਮ ਪਿਆ ਜੀ। ਤੇ ਜੀ ਉਹ ਨਵਾਂ ਦਲ 2025 ਜੰਮਿਆ ਤੇ 2025 ਦੇ ਦਸੰਬਰ ਤੱਕ ਆਉਂਦੇ ਤਾਂ ਇਹ ਹੋ ਗਈ ਸੰਭਾਵਨਾ ਕਿ ਲੈ ਵੀ ਮੁੱਕੇ ਨਾ ਜਾਵੇ ਕਿਤੇ। ਸੋ ਇਸ ਲਈ ਇੱਕ ਪਾਸੇ ਤਾਂ ਅਕਾਲੀ ਦਲ ਦੀ ਧਿਰ ਲਈ ਉਥਲ ਪੁਥਲ ਵਾਰਾ ਰਿਹਾ, ਦੂਏ ਪਾਸੇ ਐਸਜੀਪੀਸੀ ਲਈ ਚੁਣੌਤੀ ਭਰਿਆ ਰਿਹਾ, ਤੀਸਰੇ ਪਾਸੇ ਇਸ ਦੇ ਦਰਮਿਆਨ ਹੀ 350 ਸਾਲਾ ਸ਼ਹੀਦੀ ਸ਼ਤਾਬਦੀ ਆਈ, ਉਸ ਦੇ ਵਿੱਚ ਸਰਕਾਰ ਨਾਲ ਟਕਰਾਅ ਵਾਲਾ ਪਲ ਰਿਹਾ। ਬਿਲਕੁਲ ਤੇ ਮਹੀਨਾ ਸਾਲ ਮੁੱਕਦਿਆਂ ਦਸੰਬਰ ਦੇ ਅਖੀਰ ਤੱਕ ਆਉਂਦਿਆਂ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ FIR ਸਿੱਟ ਬਣ ਗਈ, ਜਾਂਚ ਵਾਲੀ ਪ੍ਰਕਿਰਿਆ ਆ ਗਈ, 5 ਸਿੰਘ ਸਾਹਿਬਾਨ ਦੀ ਬੈਠਕ ਆ ਗਈ, ਬਹੁਤ ਕੁਝ ਹੋਇਆ ਜੀ। ਤੋ ਇਸ ਲਈ ਜਿੱਥੇ ਇਹ ਪੰਥਕ ਧਿਰਾਂ ਦੇ ਵਿੱਚੋਂ SGPC, ਜਥੇਦਾਰ, ਅਕਾਲੀ ਦਲ, ਪੁਨਰ ਸਰਜੀਤ ਅਕਾਲੀ ਦਲ, ਇਹਦੇ ਆਲੇ ਦੁਆਲੇ ਸਾਰਾ ਮਾਮਲਾ ਘੁੰਮਿਆ, ਉੱਥੇ ਢੱਡਰੀਆਂ ਵਾਲੇ ਵੀ ਰਹੇ ਵਿੱਚ। ਉੱਥੇ ਰਣਜੀਤ ਸਿੰਘ ਜੇ ਢੱਡਰੀਆਂ ਵਾਲੇ ਦਾ ਰਣਜੀਤ ਸਿੰਘ ਗੌਹਰ ਦਾ ਮਾਮਲਾ ਵੀ ਆਇਆ, ਤਖਤਾਂ ਦੇ ਟਕਰਾਅ ਦਾ ਮਾਮਲਾ ਵੀ ਇਸੇ ਸਾਲ 'ਚ ਆਇਆ। ਸਹੀ ਹੈ ਜੀ ਜੀ। ਤੇ ਇਸੇ ਸਾਲ ਦੇ ਵਿੱਚ ਮਜੀਠੀਆ ਤੇ ਬਲਟੋਹੇ ਦਾ ਮਾਮਲਾ ਵੀ ਚਰਚਾ 'ਚ ਰਿਹਾ। ਪਰ ਸਭ ਤੋਂ ਵੱਡਾ ਜਿਹੜਾ ਪਹਿਲੂ ਇਸ ਸਾਲ 'ਚ ਰਿਹਾ ਉਹ ਰਿਹਾ 3 ਜਥੇਦਾਰ ਤੋਰਨੇ, 2 ਨਵੇਂ ਲਿਆਉਣੇ, ਤੇ ਜਿਹੜੇ ਲਿਆਉਣੇ ਉਹਨਾਂ ਦੀ ਮਰਿਆਦਾ ਨੂੰ ਲੈ ਕੇ, ਉਹਨਾਂ ਦੀ ਨਿਯੁਕਤੀ ਨੂੰ ਲੈ ਕੇ, ਉਹਨਾਂ ਦੇ ਤਰੀਕਾਕਾਰ ਨੂੰ ਲੈ ਕੇ ਵੀ ਵਿਵਾਦ ਰਿਹਾ ਜੀ ਜੀ। ਕਈ ਤਰ੍ਹਾਂ ਕਹਿੰਦੀਆਂ ਸਾਨੂੰ ਪ੍ਰਵਾਨ ਨਹੀਂ ਜਥੇਦਾਰ, ਕਈ ਤਰ੍ਹਾਂ ਕਹਿੰਦੀਆਂ ਬਿਠਾ ਲਓ ਪਰ ਗੁਰਮਤਾ ਨਹੀਂ ਪੜਨ ਦੇਣਾ, ਕੌਮ ਦੇ ਨਾਮ ਸੰਦੇਸ਼ ਨਹੀਂ ਦੇਣ ਦੇਣਾ, ਕੁਝ ਤਰ੍ਹਾਂ ਕਹਿੰਦੀਆਂ ਦੁਬਾਰਾ ਦਸਤਾਰਬੰਦੀ ਕਰਾ ਲਓ, ਫੇਰ ਦਸਤਾਰਬੰਦੀ ਹੋ ਗਈ ਨਵੇਂ ਸਿਰਿਓਂ, ਫਿਰ ਕਹਿੰਦੇ ਜੀ ਆਪ ਮਰਿਆਦਾ ਨਹੀਂ ਪੂਰੀ ਕੀਤੀ, ਦੂਆਂ ਨੂੰ ਮਰਿਆਦਾਵਾਂ ਦੀਆਂ ਸਲਾਹ ਦਿੰਦੇ ਨੇ ਜੀ, ਉਹ ਜੱਸੀ ਵਾਲਾ ਮਾਮਲਾ ਆ ਗਿਆ ਜਾਂਦਿਆਂ। ਸੋ ਇਸ ਲਈ ਇਹ ਪੂਰਾ ਬਰਾ ਗਿਆਨੀ ਰਘੁਵੀਰ ਸਿੰਘ ਤੋਰੇ, ਗਿਆਨੀ ਹਰਪ੍ਰੀਤ ਸਿੰਘ ਤੋਰੇ, ਗਿਆਨੀ ਸੁਲਤਾਨ ਸਿੰਘ ਤੋਰੇ, ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਆਂਦਾ ਹੈ ਨਾ, ਗਿਆਨੀ ਬਾਬਾ ਟੇਕ ਸਿੰਘ ਧਨੌਲਾ ਨੂੰ ਲਿਆਂਦਾ, ਤੇ ਇਹ ਸਾਰਾ ਕੁਛ ਪੂਰਾ ਬਰਾ ਪੰਥਕ ਤੌਰ ਤੇ ਜਿੱਥੇ ਉਥਲ ਪੁਥਲ ਰਿਹਾ ਉੱਥੇ ਧਾਮੀ ਹੋਰੀ ਪ੍ਰਧਾਨਗੀ ਵਜੋਂ ਚੱਲਦੇ ਵੀ ਰਹੇ, ਤੇ ਪਰ ਕਦੇ ਦੂਰ ਹੁੰਦੇ, ਕਦੇ ਨੇੜੇ ਹੁੰਦੇ, ਕਦੇ ਜਥੇਦਾਰ ਵਾਲੇ ਪਾਸੇ ਨੂੰ ਜਾਂਦੇ, ਕਦੇ ਦੂਏ ਪਾਸੇ ਨੂੰ ਜਾਂਦੇ, ਕਾਫੀ ਤਾਲਮੇਲ ਬਿਠਾਉਂਦੇ, ਸਮਤਲ ਕਰਦੇ, ਮਾਮਲੇ ਨੂੰ ਠੰਡਾ ਮਿੱਠਾ ਕਰਦੇ ਵੀ ਨਜ਼ਰ ਆਏ, ਜਥੇਦਾਰ ਤੋਂ ਦੂਰੀ ਵੀ ਬਣਾ ਕੇ ਰੱਖਦੇ ਰਹੇ, ਫਿਰ ਮਾਮਲਾ ਵੀ ਸੁਲਝਾਉਂਦੇ ਰਹੇ। 5ਵੀਂ ਵਾਰ ਪ੍ਰਧਾਨ ਬਣੇ, ਮਤਲਬ ਉਹ ਹਰ ਸਾਲ ਜਿਹੜੀ ਚੋਣ ਹੁੰਦੀ ਹੈ। ਪਰ SGPC ਦੀ ਰਸਮੀ ਚੋਣ ਕਰਾਉਣ ਦੇ ਲਈ ਇੱਕ ਵਾਰ ਵੀ ਕੋਈ ਧਿਰ ਹਾਰਾ ਨਾਰਾ ਨਹੀਂ ਮਾਰ ਰਹੀ, ਖਾਸ ਕਰ ਜਿਹਦੇ ਕੋਲ ਤਾਕਤ ਆ ਉਹਦਾ ਜਮਾ ਹੀ ਨਹੀਂ, ਜਿਹਦੀ ਜ਼ਿੰਮੇਵਾਰੀ ਵੱਡੀ ਬਣਦੀ ਆ। ਸੋ ਇਸ ਲਈ ਉਹ ਮਾਮਲਾ ਵੀ ਚਰਚਾ ਚ ਰਿਹਾ। ਪੂਰਾ 2025 ਦਾ ਵਰ੍ਹਾ ਪੰਥਕ ਜਮਾਤ ਦੇ ਲਈ ਉਥਲ ਪੁਥਲ ਭਰਿਆ ਰਿਹਾ ਜੀ। ਬਿਲਕੁਲ। ਅਗਲੀ ਗੱਲ ਕਰੀਏ ਬਦਲਾਅ ਦੀ, ਕਹਿੰਦੇ ਸਵਾਲ ਕਰੋ ਤੇ FIR ਨਾਲ ਦੀ ਨਾਲ ਦਰਜ ਹੋ ਜੂਗੀ। ਪ੍ਰਵੀਨ ਜੀ, ਇਹ ਉਹ ਪਾਰਟੀ ਹੈ ਜਿਹੜੀ ਲੋਕਾਂ ਨੂੰ ਸਵਾਲ ਕਰਨ ਦੀ ਗੱਲ ਦਾ ਪਾਠ ਪੜਾਉਂਦੀ ਹੁੰਦੀ ਸੀ। ਸਹੀ ਹੈ। ਜਿਹੜੀ ਇਹੋ ਕਹਿੰਦੀ ਸੀ ਤੁਹਾਡੇ ਕੋਲ ਆਉਣਗੇ ਸਵਾਲ ਕਰਿਓ, ਮੋਬਾਈਲ ਔਨ ਕਰਕੇ ਸਵਾਲ ਕਰਿਓ, ਤੁਹਾਡੇ ਹੀ ਪੈਸੇ ਖਾਦੇ ਨੇ, ਲੈ ਲਿਓ ਜੋ ਦੇਣ ਆਉਣਗੇ। ਸਹੀ ਗੱਲ ਹੈ, ਸਵਾਲ ਕਰਿਓ ਜੀ। ਤੇ ਅੱਜ ਜਦੋਂ ਕੋਈ ਪੱਤਰਕਾਰ ਸਵਾਲ ਕਰਦਾ ਹੈ, ਕੋਈ ਪੰਜਾਬ ਚਿੰਤਕ ਸਵਾਲ ਕਰਦਾ ਹੈ, ਫਿਰ ਉਹਦਾ ਜਵਾਬ FIR ਦੇ ਰੂਪ ਚ ਮਿਲਦਾ ਹੈ। ਠੀਕ ਹੈ। ਇਹ ਹੁਣ 10 ਦੇ ਕਰੀਬ ਸਾਥੀਆਂ ਦੇ ਉੱਤੇ, ਜਿਨ੍ਹਾਂ ਚ ਮਿੰਟੂ ਗੁਰਸਰੀਆ ਹੋਰੀ ਹੈ ਨਾ, ਜਾਂ ਮਨਜਿੰਦਰ ਸਿੱਧੂ ਹੋਰੀ, ਜਾਂ ਫਿਰ ਸਮਾਜਿਕ ਕਾਰਕੁਨ ਮਾਨਕ ਗੋਇਲ ਹੋਰੀ ਇਹਨਾਂ ਸਮੇਤ ਕੁਝ ਅਦਾਰੇ, ਕੁਝ ਸੋਸ਼ਲ ਮੀਡੀਆ, ਕੁਝ ਹੋਰ 10 ਦੇ ਉੱਤੇ FIR ਕੀਤੀ ਹੈ। ਲੁਧਿਆਣਾ ਪੁਲਿਸ ਦੇ ਨੁਮਾਇੰਦੇ ਨੇ FIR ਕੱਟੀ ਆ ਕਿ ਜੀ ਇਹ ਜੀ ਪ੍ਰੋਪੋਗੰਡਾ ਕਰਦੇ ਨੇ, ਝੂਠ ਫੈਲਾਉਂਦੇ ਨੇ, ਸਰਕਾਰ ਬਾਰੇ ਗਲਤ ਜਾਣਕਾਰੀ ਜਨਤਕ ਕਰਦੇ ਨੇ। ਅਸਲ ਚ
ਮੰਗਿਆ ਕਿਸੇ ਜੀ ਆਰਟੀਏ ਰਾਹੀਂ ਜਾਣਕਾਰੀ ਕਿ ਜੀ ਮੁੱਖ ਮੰਤਰੀ ਸਾਹਿਬ ਇੱਥੇ ਨਹੀਂ ਹੈਗੇ, ਉਹ ਤੋਂ ਬਾਅਦ ਜੇ ਚੌਪਰ ਉੜਿਆ ਤਾਂ ਕਿਹਦੇ ਲਈ ਉੜਿਆ? ਕਹਿੰਦੇ ਜੀ ਪੋਸਟ ਪਾਤੀ ਜੀ ਮਾਨਕ ਗੋਇਲ ਨੇ ਕਿ ਜੀ ਇਹ 2-3 ਵਾਰ ਚੌਪਰ ਉੜਿਆ ਹੈ ਨਾ ਜੀ, ਕਿ ਇਹ ਲੁਧਿਆਣੇ ਨੂੰ ਚਲ ਗਿਆ ਜੀ, ਆ ਗਿਆ ਜੀ, ਚੰਡੀਗੜ੍ਹ 'ਚ ਵੀ ਉੜਿਆ ਜੀ, ਕੇਜਰੀਵਾਲ ਨੂੰ ਝੂਟੇ ਦਿੱਤੇ, ਕਿਹਨੂੰ ਦਿੱਤੇ? ਇਸ ਤਰ੍ਹਾਂ ਦਾ ਸਵਾਲ ਸੀਗਾ। ਨਾ ਤਾਂ ਤੁਸੀਂ ਆਰਟੀਆਈ ਦਾ ਜਵਾਬ ਦਿੰਦੇ ਹੋ ਜੀ, ਤੇ ਜੇ ਕੋਈ ਵਿਅਕਤੀ ਇਸ ਤਰੀਕੇ ਨਾਲ ਸਵਾਲ ਰੱਖਦਾ, ਨਾ ਤੁਸੀਂ ਉਹਦਾ ਸਪਸ਼ਟ ਜਵਾਬ ਦਿੰਦੇ ਹੋ ਤੇ ਇਹਦੇ ਬਦਲੇ 'ਚ FIR ਕਰਦੇ ਹੋ। ਫਿਰ ਇਹ ਡਰਾਉਣਾ ਚਾਹੁੰਦੇ ਹੋ ਕਿ ਡਰੇ ਹੋਏ ਹੋ? ਸਵਾਲ ਤਾਂ ਇਹ ਹੈ, ਜਾਂ ਤਾਂ ਤੁਸੀਂ ਇਸ ਤਰੀਕੇ ਨਾਲ ਡਰਾਉਣਾ ਚਾਹੁੰਦੇ ਹੋ ਕਿ ਵੀ ਜਿਨ੍ਹਾਂ ਨੇ ਰੀਟਵੀਟ ਕੀਤਾ ਜਾਂ ਜਿਹੜੇ ਤੁਹਾਨੂੰ ਚੁੰਮੇ ਸਵਾਲ ਕਰਦੇ ਨੇ, ਤੁਹਾਡੇ ਪਾਜ ਉਧੇੜਦੇ ਨੇ, ਤੁਹਾਡੇ ਰਾਜ ਦੇ ਖੁਲਾਸੇ ਕਰਦੇ ਨੇ, ਤੁਹਾਡੇ ਤਰੀਕੇਕਾਰ ਨੂੰ ਸੰਗਤ ਦੇ ਸਾਹਮਣੇ, ਲੋਕਾਂ ਦੇ ਸਾਹਮਣੇ, ਆਵਾਮ ਦੇ ਸਾਹਮਣੇ, ਵੋਟਰਾਂ ਦੇ ਸਾਹਮਣੇ ਬੇਨਕਾਬ ਕਰਦੇ ਨੇ, ਤੁਹਾਨੂੰ ਉਸ ਸਾਰੇ ਤੋਂ ਡਰ ਲੱਗਦਾ ਤੇ ਤੁਸੀਂ ਇਹਨਾਂ ਧਿਰਾਂ ਤੋਂ ਡਰਦੇ ਆ ਕਿ ਅੱਜ ਜੇ ਇਹ ਨਾ ਚੁੱਪ ਕਰਾਏ ਤਾਂ ਕੱਲ ਨੂੰ ਹੋਰ ਸਾਡੇ ਗਲ ਪੈਣਗੇ ਜਾਂ ਜਿਹੜੇ ਹੋਰ ਬੋਲ ਰਹੇ ਨੇ ਉਹਨਾਂ ਦੀ ਹਿੰਮਤ ਹੋਰ ਵੱਧ ਜੂਗੀ, ਇਸ ਲਈ FIR ਕਰੋ। ਜਾਂ ਤਾਂ ਤੁਸੀਂ ਡਰ ਚੋਂ ਕਰ ਰਹੇ ਹੋ, ਜਾਂ ਤੁਸੀਂ ਸਿੱਧਾ ਡਰਾ ਰਹੇ ਹੋ ਕਿ ਦੇਖੋ ਵੀ ਸਰਕਾਰ ਹੈ ਸਾਡੇ ਕੋਲ ਜੀ, ਸਾਡੇ ਕੋਲ ਤਾਕਤ ਹੈ, ਜਿਹੜਾ ਬੋਲੂ ਐਂ ਟੰਗੂ, ਜਾਂ ਤਾਂ ਹਿੱਸਾ ਪੱਤੀ ਲੈ ਲਓ, ਪੈਸੇ ਲੈ ਲਓ, ਸਾਡੇ ਤੋਤੇ ਬਣ ਜਾਓ। ਜੇ ਪੈਸੇ ਨਹੀਂ ਲੈਣੇ, ਸਾਡੇ ਤੋਤੇ ਨਹੀਂ ਬਣਨਾ, ਫਿਰ ਸਾਡੇ ਖਿਲਾਫ ਨਹੀਂ ਬੋਲਣ ਦਿੰਦੇ, ਫਿਰ ਤਾਂ ਪਿੰਜਰੇ 'ਚ ਕੈਦ ਕਰਾਂਗੇ ਜੀ। ਕੈਦ ਕਰਨ ਤਾਂ ਬੱਗੇ ਨੂੰ ਵੀ ਗਏ ਸੀ, ਦਿੱਲੀ ਸਰਕਾਰ ਬਣੀ ਹੋਈ ਸੀ ਹੈ ਨਾ, ਉਹ ਬੀਬੀ ਲਾਂਬਾ ਦਾ ਵੀ ਕੋਸ਼ਿਸ਼ ਕੀਤੀ ਸੀ, ਆਪਣਾ ਹੀ ਮਿੱਤਰ ਜਿਹੜਾ ਤੁਹਾਡੇ ਲਈ ਨਾਅਰੇ ਮਾਰਦਾ ਸੀ, ਤੁਹਾਡੇ ਲਈ ਚੋਣ ਵੀ ਲੜਦਾ ਰਿਹਾ, ਕੁਮਾਰ ਵਿਸ਼ਵਾਸ, ਤਾਂ ਉਹਦੇ ਤੇ ਵੀ ਕਾਰਵਾਈ ਕੀਤੀ ਸੀ। ਉਹ ਤੋਂ ਬਾਅਦ ਵੀ ਕਿੰਨੇ ਮਾਮਲੇ ਆਏ, ਕਿੰਨੀਆਂ ਘਟਨਾਵਾਂ ਆਈਆਂ। ਇਸ FIR ਨੂੰ 12 ਤਰੀਕ ਤੱਕ ਕੀਤਾ ਹੋਇਆ ਤੇ ਹੁਣ ਸਾਹਮਣੇ ਆ ਰਹੀ ਹੈਗਾ ਜੀ। ਤੇ ਅੰਦਾਜ਼ਾ ਤਾਂ ਕੁਝ ਹੋ ਰਿਹਾ ਸੀ। ਇੱਕ ਦਿਨ ਮੁੱਖ ਮੰਤਰੀ ਸਾਹਿਬ ਬੋਲ ਰਹੇ ਸੀ ਕਿ ਗੈਂਗਸਟਰ ਹੈ, ਪੱਤਰਕਾਰ ਬਣ ਗਿਆ, ਇਹ ਹੋ ਗਿਆ, ਵਾਹ ਹੋ ਗਿਆ, ਹੈ ਨਾ। ਉਹ ਉਂਗਲ ਜੀ ਤਾਂ ਧਰਦੇ ਲੱਗ ਰਹੇ ਸੀਗੇ ਕਿ ਹਾਂ ਕੁਝ ਆਉਣ ਵਾਲਾ ਹੈ, ਕਿਉਂਕਿ ਸੰਕੇਤ ਤਾਂ ਉਹ ਦੇ ਦਿੰਦੇ ਨੇ ਨਾ, ਤੇ ਇਸ ਲਈ ਅੰਦਾਜ਼ਾ ਸੀ। ਪਰ ਇੰਜ ਨਹੀਂ ਪਤਾ ਸੀ ਕਿ ਇਸ ਹੇਠਲੇ ਪੱਧਰ ਦੀ ਰਾਜਨੀਤੀ ਹੋਏਗੀ। ਇਹ ਸਾਰੀ ਕਾਰਵਾਈ ਦੇ ਬਾਅਦ ਪੱਤਰਕਾਰ ਭਾਈਚਾਰਾ, ਸਮਾਜਿਕ ਕਾਰਕੁਨ, ਸਮਾਜਿਕ ਚਿੰਤਕ, ਪੰਜਾਬ ਨੂੰ ਚਾਹਣ ਵਾਲੇ ਲੋਕ ਇਕੱਠੇ ਹੋ ਰਹੇ ਨੇ। ਚੰਡੀਗੜ੍ਹ 'ਚ ਵੀ ਇਕੱਠ ਰੱਖਣ ਦੀ ਕਵਾਇਦ ਹੈ, ਉਹਨਾਂ ਇਲਾਕਿਆਂ 'ਚ ਵੀ ਲੋਕ ਇਕਜੁੱਟ ਹੋ ਕੇ ਗੱਲ ਕਰਨ ਲੱਗੇ ਨੇ। ਸਰਕਾਰ ਇਸ ਮਸਲੇ ਤੇ ਬੈਕਫੁੱਟ ਤੇ ਵੀ ਜਾਣਾ ਪੈ ਸਕਦਾ ਹੈ, ਪਰ ਜੇ ਸਰਕਾਰ ਇਸੇ ਤਰੀਕੇ ਨਾਲ ਵੀ ਅੱਗੇ ਵਧਣਾ ਚਾਹੁੰਦੀ ਹੈ ਤਾਂ ਸਵਾਗਤ ਹੈ, ਫਿਰ ਆਜੋ ਟੱਕਰਾਂਗੇ ਖੁੱਲੇ ਮੈਦਾਨ, ਕੋਈ ਮਸਲਾ ਨਹੀਂ। ਜਿਸ ਤਰ੍ਹਾਂ ਚੱਲਣਾ ਉਵੇਂ ਭੱਜਦਿਆਂ ਨੂੰ ਵਾਹਨ ਬਰਾਬਰ ਨੇ। ਇੱਥੇ ਕਿਹੜਾ ਤਖਤ ਸਦਾ ਹੀ ਤੁਸੀਂ ਬੈਠੇ ਰਹਿਣਾ। ਔਰੰਗਜ਼ੇਬ ਨੂੰ ਵੀ ਲੱਗਦਾ ਸੀ ਕਿਸੇ ਸਮੇਂ, ਇੰਦਰਾ ਨੂੰ ਵੀ ਲੱਗਦਾ ਸੀ, ਕਦੇ ਮੋਦੀ ਨੂੰ ਵੀ ਲੱਗਦਾ, ਸਾਰੀ ਉਮਰ ਬੈਠੇ ਰਹੋਗੇ, ਕੋਈ ਗੱਲ ਨਹੀਂ, ਦੇਖ ਲਾਂਗੇ ਫਿਰ ਜੀ। ਸਹੀ ਇਸੇ ਤਰੀਕੇ ਨਾਲ ਦਾ ਇਹ ਵੀ ਤਰੀਕਾ ਲੋਕ ਕਹਿੰਦੇ ਸੀ ਤਿਆਰ। ਪਰ ਮੇਰਾ ਮੰਨਣਾ ਹੈ ਕਿ ਮਸਲਾ ਕੱਲਾ ਸਵਾਲ ਕਰਨ ਤੇ, ਸਵਾਲ ਪੁੱਛਣ ਤੇ, ਸਰਕਾਰ ਦੇ ਰਾਜ ਖੋਲਣ ਤੇ FIR ਦਾ ਨਹੀਂ ਹੈ। ਸਵਾਲ ਤਾਂ RTI ਨੂੰ ਮਾਰਨ ਦਾ, ਲੋਕਪਾਲ ਨਾ ਲਿਆਉਣ ਦਾ, ਸੰਵਿਧਾਨ ਨੂੰ ਛਿੱਕੇ ਟੰਗਣ ਦਾ, ਅਫਸਰਸ਼ਾਹੀ ਨੂੰ ਤੁਹਾਡੇ ਦਿਮਾਗ ਨਾਲ ਨਹੀਂ ਦਿੱਲੀ ਦੇ ਦਿਮਾਗ ਨਾਲ ਚਲਾਉਣ ਦਾ ਸਵਾਲ ਤਾਂ ਇਹ ਹੈ। ਤੁਸੀਂ ਸੰਸਥਾਵਾਂ ਨੂੰ ਮਾਰ ਰਹੇ ਹੋ, ਤੁਸੀਂ ਮਤਲਬ ਉਹਨਾਂ ਕਾਨੂੰਨਾਂ ਨੂੰ ਮਾਰ ਰਹੇ ਹੋ, ਤੁਸੀਂ ਆਪਣੇ ਤਰੀਕੇ ਨਾਲ ਜੋ ਚਾਹੁੰਦੇ ਹੋ ਪੁਲਿਸ ਤੋਂ ਕਰਾ ਰਹੇ ਹੋ। ਇਹ ਜਵਾਬਦੇਹੀ ਉਹਨਾਂ ਦੀ ਵੀ ਹੈ ਜੀ। ਸੋ ਇਸ ਲਈ ਇਹ ਤਾਂ ਸਪਸ਼ਟ ਹੈ ਕਿ ਤਰੀਕਾ ਤੁਹਾਡਾ ਪਹਿਲਿਆਂ ਨਾਲੋਂ ਵੀ ਬਦਤਰ ਹੋ ਗਿਆ, ਅਕਾਲੀਆਂ ਕਾਂਗਰਸੀਆਂ ਨਾਲੋਂ ਵੀ, ਹੈ ਨਾ। ਪਰ ਤੁਹਾਡੇ ਕੋਲ ਤਾਕਤ ਹੈ, ਹੋ ਸਕਦਾ ਇਸ ਡਰ ਤੋਂ ਕੁਝ ਸਾਡੇ ਸਾਥੀ ਵੀ ਨਾ ਬੋਲਣ, ਕੁਝ ਹੋਰਾਂ ਦੇ ਸਮਾਜਿਕ ਚਿੰਤਕ ਨੇ ਬੋਲਣ, ਛੱਡ ਆਪਾਂ ਕੀ ਲੈਣਾ। ਪਰ ਅਸੀਂ ਤਾਂ ਲੈਣਾ ਬਹੁਤ ਕੁਝ ਜਨਾਬ ਜੀ। ਪੰਜਾਬ ਸਾਡਾ, ਸਹੀ ਹੈ, ਇਹ ਲੋਕ ਸਾਡੇ ਨੇ, ਸਹੀ ਹੈ। ਤੇ ਜੇ ਤੁਸੀਂ ਕਹੋ ਕਿ ਦਿੱਲੀ ਤੋਂ ਆ ਕੇ ਐਂ ਚਲਾ ਲਓਗੇ ਤਾਂ ਝਾਤ ਮਾਰ ਕੇ ਦੇਖ ਲਓ ਪੰਜਾਬ ਦੇ ਇਤਿਹਾਸ ਵਿੱਚ ਜਿਹੜੇ ਵੀ ਧੜ ਵੀ ਆਏ, ਹੁਣ ਛੱਡ ਕੇ ਭੱਜਣਾ ਪਿਆ, ਅੱਜ ਨਹੀਂ ਤਾਂ ਕੱਲ ਭੱਜੋਗੇ ਤੁਸੀਂ ਵੀ ਜੀ। ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ, ਸੜਕਾਂ ਤੇ ਜਿਹੜੀਆਂ ਵਧਾਈਆਂ ਮੰਗਦਾ ਥਰਡ ਜੈਂਡਰ ਸ਼ਰਮਾ ਜੀ, ਉਹ ਵਧਾਈਆਂ ਹੀ ਮੰਗ ਰਿਹਾ ਜਾਂ ਪੰਗੇ ਵੀ ਛੇੜਦਾ ਜੀ? ਪ੍ਰਵੀਨ ਜੀ, ਇਹ ਆਪਣੇ ਆਪ 'ਚ ਇੱਕ ਪਹਿਲੂ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਥਰਡ ਜੈਂਡਰ ਵਜੋਂ, ਜਿਵੇਂ ਆਪਣੇ ਮਤਲਬ ਕਿ ਮਹੰਤ ਵੀ ਕਹਿੰਦੇ ਨੇ ਕਈ ਥਾਵਾਂ ਤੇ, ਹੈ ਨਾ, ਪਹਿਲਾਂ ਹੀਜੜਾ ਸ਼ਬਦ ਨਾਲ ਸੰਬੋਧਨ ਹੁੰਦੇ ਸੀ, ਫਿਰ ਕਿਹਾ ਗਿਆ ਕਿ ਸੱਭਿਅਕ ਸ਼ਬਦ ਨਹੀਂ ਹੈ, ਫਿਰ ਉਹ ਕਿੰਨਰ ਸ਼ਬਦ ਵੀ ਚੱਲਣ ਲੱਗ ਪਿਆ, ਹੈ ਨਾ, ਜਾਂ ਹੋਰ ਕਈ ਤਰ੍ਹਾਂ ਦੇ ਸ਼ਬਦ, ਫਿਰ ਉਹ 'ਚ ਥਰਡ ਜੈਂਡਰ ਕਾਫੀ ਪ੍ਰਮਾਣਿਤ ਜਿਹਾ ਸ਼ਬਦ ਹੋ ਕੇ ਉੱਭਰਿਆ। ਪਰ ਅਕਸਰ ਹੁਣ ਦੇਖਦੇ ਆ ਕਿ ਬੱਸ ਅੱਡਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਚੌਂਕਾਂ ਤੇ,
ਇਹਨਾਂ ਜਿਵੇਂ ਭਿਖਾਰੀਆਂ ਦੀ ਭੀੜ ਹੁੰਦੀ ਆ ਉਵੇਂ ਇਹਨਾਂ ਦੀ ਭੀੜ ਕਾਫੀ ਨਜ਼ਰ ਆਉਂਦੀ ਹੈ। ਤੇ ਕਈ ਲੋਕ ਉਹ ਤੋਂ ਔਖੇ ਵੀ ਹੁੰਦੇ ਨੇ, ਪਰ ਇਹਨਾਂ ਦਾ ਜਿਹੜਾ ਤਰੀਕਾਕਾਰ ਆ ਫਿਰ ਪ੍ਰਦਰਸ਼ਨ ਕਰਨ ਦਾ ਕਿ ਕੱਪੜੇ ਫਾੜ ਦੋ, ਖਲਾਰਾ ਪਾ ਦੋ, ਹੈ ਨਾ, ਗੱਲੇ ਨਾ ਸੁਣੋ ਤੇ ਰੌਲਾ ਪਾਉਣ ਲੱਗ ਜਾਓ, ਇਸ ਲਈ ਲੋਕ ਕੰਨੀ ਵੀ ਕਤਰਾ ਜਾਂਦੇ ਨੇ। ਪਰ ਪਿੰਡਾਂ 'ਚ, ਸ਼ਹਿਰਾਂ, ਕਸਬਿਆਂ 'ਚ ਵੀ ਕਈ ਵਾਰ ਵਿਆਹ, ਜਵਾਕ ਜੰਮਣ ਤੇ, ਹੈ ਨਾ, ਨਵਾਂ ਘਰ ਬਣਾਉਣ ਤੇ ਉਹ ਵਧਾਈਆਂ ਨੂੰ ਲੈ ਕੇ ਖਾਸਾ ਮਾਮਲਾ ਵੱਧਦਾ, ਹੁਣ ਤਾਂ ਲੱਖਾਂ 'ਚ ਮੰਗਣ ਲੱਗ ਪਏ। ਸਹੀ ਗੱਲ ਹੈ, ਬਿਲਕੁਲ। ਇੰਨਾ ਤਾਂ ਜਵਾਕ ਜੰਮਣ ਤੇ ਖਰਚਾ ਨਹੀਂ ਹੋਇਆ ਹੁੰਦਾ, ਨਾ ਵਿਆਹ ਤੇ ਹੁੰਦਾ ਜਿੰਨਾ ਇਹ ਸ਼ਗਨ ਮੰਗਦੇ ਨੇ, ਫਿਰ ਸੌਦਾ ਹੁੰਦਾ ਹੈ ਨਾ, ਫਿਰ ਬੜਾ। ਤੋ ਇਸ ਲਈ ਕਈ ਪਿੰਡਾਂ ਨੇ ਤਾਂ ਪੱਕੇ ਫੈਸਲੇ, ਪੰਚਾਇਤੀ ਫੈਸਲੇ ਕਰਕੇ ਪਿੰਡ ਦੇ ਚੁਰਾਹਿਆਂ ਤੇ ਗੁਰੂ ਘਰਾਂ ਦੇ ਬਾਹਰ ਸਾਂਝੇ ਬੋਰਡ ਲਾਤੇ ਕਿ ਭਾਈ ਮਹੰਤਾਂ ਨੂੰ ਸ਼ਗਨ 1100, 2100, 3100 ਏਦਾਂ ਫਿਕਸ ਕਰਤਾ। ਉਹ ਇੱਕ ਵੱਖਰਾ ਪਹਿਲੂ। ਉੱਥੇ ਤਾਂ ਵੀ ਕੋਈ ਇੱਕ ਪਿਰਤ ਤੁਰੀ ਆਉਂਦੀ ਹੁੰਦੀ ਹੈ ਕਿ ਆਹ ਇਸ ਇਲਾਕੇ ਦਾ ਮਹੰਤ ਆ, ਇਹ ਵੀ ਇਹੀ ਆਉਣਗੇ, ਇਹਦੇ ਬੰਦੇ ਆਉਣਗੇ ਨਾ, ਏਦਾਂ। ਹੁਣ ਸੜਕਾਂ ਤੇ ਤਾਂ ਆਇਆ ਜਾਈ ਹਰੇਕ ਤੁਰਿਆ ਫਿਰਦਾ, ਤੇ ਉਹਦੇ ਵਿੱਚ ਮੋਹਾਲੀ, ਚੰਡੀਗੜ੍ਹ, ਲੁਧਿਆਣਾ ਵਰਗੇ ਖੇਤਰਾਂ 'ਚ ਤਾਂ ਕਈ ਵਾਰ ਇਹੋ ਜਿਹੇ ਬੰਦੇ ਵੀ ਫੜਦੇ ਜਿਹੜੇ ਮੁੰਡੇ ਹੀ ਕੱਪੜੇ ਪਾ ਕੇ ਬਣੀ ਫਿਰਦੇ। ਸਹੀ ਗੱਲ। ਉਹ ਇੱਕ ਉਹਨਾਂ ਦੇ ਹੱਕ ਤੇ ਨਵਾਂ ਡਾਕਾ। ਦੂਸਰਾ ਪਾਸੇ ਜਿਸ ਕਦਰ ਇਹਨਾਂ ਨਾਲ ਹੁਣ ਤੱਕ ਵਿਤਕਰਾ ਹੁੰਦਾ ਆਇਆ, ਸਮਾਜਿਕ ਤੌਰ ਤੇ, ਕੰਮਕਾਰ ਦੇ ਤੌਰ ਤੇ, ਕਾਨੂੰਨੀ ਤੌਰ ਤੇ, ਉਹ ਪਾੜਾ ਬਹੁਤ ਵੱਡਾ ਖੜਾ। ਉਹਦੇ ਲਈ ਸਰਕਾਰਾਂ ਨੂੰ, ਸਿਸਟਮ ਨੂੰ, ਸੰਸਥਾਵਾਂ ਨੂੰ ਇਹਦੇ ਲਈ ਕੰਮ ਕਰਨ ਦੀ ਲੋੜ ਹੈ। ਪਰ ਜਿਹੜੇ ਪਹਿਲੂ ਤੇ ਆਪਾਂ ਗੱਲ ਕਰਨੀ ਅੱਜ ਵਿਸ਼ਾ ਤੋਰਿਆ, ਉਹ ਹੈਗਾ ਲੁਧਿਆਣੇ ਦੀ ਕੱਲ ਦੀ ਤਾਜ਼ੀ ਘਟਨਾ। ਠੀਕ ਹੈ ਜੀ। ਲੁਧਿਆਣੇ ਦੇ ਇੱਕ ਚੌਂਕ ਦੇ ਵਿੱਚ, ਭਾਰਤ ਨਗਰ ਚੌਂਕ ਹੈ, ਬੜਾ ਭੀੜ ਭੜੱਕੇ ਵਾਲਾ ਇਲਾਕਾ ਲੁਧਿਆਣੇ ਦਾ। ਬਿਲਕੁਲ। ਉਸ ਚੌਂਕ ਦੇ ਵਿੱਚ ਇੱਕ ਪਰਿਵਾਰ ਦੀ ਗੱਡੀ ਰੋਕ ਲਈ ਇਹਨਾਂ ਨੇ, 5-7 ਜਣਿਆਂ ਨੇ, ਤੇ ਉਦੋਂ ਨਵੇਂ ਸਾਲ ਦੀਆਂ ਵਧਾਈਆਂ ਮੰਗਣ ਲੱਗ ਪਏ। ਠੀਕ ਹੈ ਜੀ। ਪਰਿਵਾਰ ਨੇ ਪੈਸੇ ਦੇਣ ਨੂੰ ਇਨਕਾਰ ਕੀਤਾ ਕਿ ਅਸੀਂ ਇਸ ਮਾਹੌਲ 'ਚ ਨਹੀਂ, ਕਾਹਦੀਆਂ ਵਧਾਈਆਂ, ਸਾਡੇ ਲਈ ਕੋਈ ਵਧਾਈ ਨਹੀਂ, ਅਸੀਂ ਨਹੀਂ ਦੇਣੀ। ਇਹ ਗੱਲ ਪੈਣ ਲੱਗ ਗਈ। ਉਹਨਾਂ ਨੇ ਕਿਹਾ ਵੀ ਕਿ ਸਾਡੇ, ਔਰਤ ਕਹਿੰਦੀ ਕਿ ਮੈਂ ਇਹਨਾਂ ਨੂੰ ਦੱਸਿਆ ਕਿ ਮੇਰੇ ਪਿਤਾ ਦਾ ਦੇਹਾਂਤ ਚੰਦ ਦਿਨ ਪਹਿਲਾਂ ਹੋਇਆ, ਅਸੀਂ ਅਜੇ ਉਹ 'ਚੋਂ ਨਹੀਂ ਨਿਕਲੇ, ਅਸੀਂ ਉਸ ਭੀੜ 'ਚ ਸਾਨੂੰ ਤੰਗ ਨਾ ਕਰੋ। ਪਰ ਇਹਨਾਂ ਨੇ ਖਲਾਰਾ ਪਾ ਲਿਆ ਤੇ ਉੱਥੇ ਟ੍ਰੈਫਿਕ ਜਾਮ ਹੋ ਗਿਆ, ਉੱਥੇ ਰੌਲਾ ਪੈ ਗਿਆ ਤੇ ਪੁਲਿਸ ਦੀ ਤੱਕ ਦੀ ਗੱਲ ਚੱਲ ਗਈ ਜੀ। ਉਹ ਵਿਚਾਰੇ ਪਰਿਵਾਰ ਰੋਂਦਾ ਨਜ਼ਰ ਆਇਆ। ਸੋ ਇਸ ਨੇ ਸਵਾਲ ਖੜਾ ਕੀਤਾ ਕਿ ਕੀ ਇਹ ਤਰੀਕਾਕਾਰ ਵਾਜਬ ਹੈ? ਕੀ ਇਹ ਸਹੀ ਹੈ ਏਦਾਂ ਸੜਕਾਂ ਤੇ ਇਸ ਤਰ੍ਹਾਂ ਲੋਕਾਂ ਨੂੰ ਤੰਗ ਕਰਨਾ? ਜੇ ਕਿਸਾਨ, ਮਜ਼ਦੂਰ, ਵਿਦਿਆਰਥੀ ਸੜਕਾਂ ਤੇ ਆ ਜਾਣ, ਫਿਰ ਤਾਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਟ੍ਰੈਫਿਕ ਨਿਯਮ ਭੰਗ ਕਰਦੇ ਹੋ, ਸੜਕ ਰੋਕਦੇ ਹੋ। ਹੁਣ ਇੱਥੇ ਚਾਹੇ ਉਹ ਮਤਲਬ ਭਿਖਾਰੀਆਂ ਨੂੰ ਤੁਸੀਂ ਦੇਖ ਲਓ, ਪੰਜਾਬ ਦੇ ਵਿੱਚ ਤਾਂ ਅਜੇ ਹੁਣ ਸਭਾ ਸੀ, ਕੱਲ ਨੂੰ ਹੋਲਾ ਮਹੱਲਾ ਆਊਗਾ, ਵਿਸਾਖੀ ਆਊਗੀ, ਤਾਂ ਉੱਥੇ ਕਿੱਥੋਂ ਆ ਜਾਂਦੇ ਨੇ ਜਿਹੜੇ ਤੁਰ ਵੀ ਨਹੀਂ ਹੁੰਦਾ, ਜਿਨ੍ਹਾਂ ਤੋਂ ਬੋਲ ਵੀ ਨਹੀਂ ਹੁੰਦਾ, ਜਿਨ੍ਹਾਂ ਤੋਂ ਉਹ ਕਿੱਥੋਂ ਆ ਜਾਂਦਾ ਮੇਲੇ ਦਾ ਮੇਲਾ? ਸਹੀ ਗੱਲ ਹੈ, ਬਿਲਕੁਲ। ਉਹ ਜਨਤਾ ਕਿੱਥੋਂ ਆਉਂਦੀ ਹੈ? ਕੌਣ ਲੈ ਕੇ ਆਉਂਦਾ? ਉਹ ਕੰਪਨੀਆਂ ਵਾਂਗ ਰਨ ਕਰਦੇ ਨੇ। ਉਸੇ ਤਰ੍ਹਾਂ ਇਹ ਸੜਕਾਂ ਤੇ ਥਰਡ ਜੈਂਡਰ ਕੀ ਹੁਣ ਕੰਪਨੀ ਵਾਂਗ ਬਿਜ਼ਨਸ ਕਰਦਾ ਜੀ? ਸਹੀ ਹੈ, ਇਹ ਕਾਰੋਬਾਰ ਹੈ। ਦੂਜਾ ਇਹਦੇ ਵਿੱਚ ਇਹ ਵੀ ਪਹਿਲੂ ਹੈ ਕਿ ਪੰਜਾਬ 'ਚ ਜਿਹੜਾ ਵੀ ਜਵਾਕ ਜੰਮਦਾ ਅੱਜ ਕੱਲ੍ਹ ਉਹਦਾ ਰਿਕਾਰਡ ਹੈ। ਜਾਂਚ ਕਰਨ ਦੀ ਲੋੜ ਹੈ ਕਿ 5 ਸਾਲਾਂ 'ਚ ਥਰਡ ਜੈਂਡਰ ਦੇ ਰੂਪ 'ਚ ਪੰਜਾਬ ਦੇ ਵਿੱਚ ਕਿੰਨੇ ਲੋਕਾਂ ਨੇ ਜਨਮ ਲਿਆ ਤੇ ਉਹਦੇ ਬਦਲੇ ਪੰਜਾਬ 'ਚ ਫਿਰ ਕਿੰਨੇ ਰਹੇ ਨੇ, ਫਿਰ ਕਿੱਥੋਂ ਆ ਰਹੇ ਨੇ? ਸਹੀ ਹੈ। ਤੋ ਇਸ ਲਈ ਇਹ ਮਸਲੇ, ਚਾਹੇ ਉਹ ਭਿਖਾਰੀਆਂ ਵਾਲਾ ਮਸਲਾ, ਚਾਹੇ ਉਹ ਥਰਡ ਜੈਂਡਰ ਵਾਲਾ ਮਸਲਾ ਹੈ, ਜਿੱਥੇ ਸਰਕਾਰਾਂ ਦੀ, ਸੰਸਥਾਵਾਂ ਦੀ, ਸਿਸਟਮ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦਾ ਸਹੀ ਰੱਖ ਰਖਾਵ, ਸਹੀ ਰਹਿਣ ਸਹਿਣ, ਜਿਹੜਾ ਆਰਥਿਕ ਤੌਰ ਤੇ ਨਹੀਂ ਰੋਟੀ ਖਾਣ ਦੇ ਲਾਇਕ, ਉਹਨਾਂ ਦੀ ਸਹੀ ਸਿਹਤ ਸੰਭਾਲ, ਉਹ ਉਹਨਾਂ ਦੀ ਜ਼ਿੰਮੇਵਾਰੀ ਹੈ। ਉੱਥੇ ਉਹਨਾਂ ਦੀ ਜ਼ਿੰਮੇਵਾਰੀ ਇਹ ਵੀ ਹੈ ਕਿ ਆਮ ਲੋਕਾਂ ਨੂੰ ਕੋਈ ਪਰੇਸ਼ਾਨ ਨਾ ਕਰੇ, ਆਮ ਪਬਲਿਕ ਦਾ ਵੀ ਕੋਈ ਹੱਕ ਹਕੂਕ ਹੈ, ਉਹਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ। ਸੋ ਇਸ ਲਈ ਤਾਜ਼ੇ ਵਿਵਾਦ ਤੋਂ ਇਹ ਗੱਲ ਹੋਣੀ ਜ਼ਰੂਰੀ ਸੀ। ਜੀ ਬਿਲਕੁਲ। ਦੇਖੋ, ਸਵਾਲ ਤਾਂ ਵਾਜਬ ਹੈ ਸ਼ਰਮਾ ਜੀ ਕਿ ਜੇ ਜਨਮਦਰ ਪੰਜਾਬ ਦੇ ਵਿੱਚ ਫਰੋਲੀ ਜਾਵੇ ਜਾਂ ਅੰਕੜੇ ਦੇਖੇ ਜਾਣ ਤਾਂ ਫਿਰ ਇਹ ਤਾਂ ਵਾਜਬ ਦਾ ਸਵਾਲ ਆ ਨਾ ਵੀ ਆਹ ਕਿੱਥੋਂ ਰਹੇ ਨੇ, ਕਿ ਇੱਥੇ ਭੀੜ ਭੜੱਕਾ ਵਧਾਉਣ, ਸੜਕਾਂ ਤੇ ਇਸ ਤਰ੍ਹਾਂ ਦੀ ਹਿੰਸਾ ਖੜੀ ਕਰਨ ਦੇ ਲਈ ਤਾਂ ਨਹੀਂ ਲਿਆਂਦੇ ਜਾ ਰਹੇ ਜੀ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਾਂ ਪੰਜਾਬ ਦੇ ਨਾਲ ਜੁੜੀਆਂ ਕਈ ਅਹਿਮ ਖਬਰਾਂ ਤੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ, ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ। ਤੇ ਇੱਕ ਵਾਰੀ ਫਿਰ ਤੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।